ਹਿੰਦੂਤਵਾਦੀ ਜੋ ਕਾਂਗ ਚੜ੍ਹਦੀ ਆ ਰਹੀ ਸੀ, ਉਹਨੂੰ ਕੇਰਾਂ ਵਕਤੀ ਤੌਰ 'ਤੇ ਸੱਟ ਜ਼ਰੂਰ ਮਾਰੀ ਹੈਗੀ, ਪਰ ਉਹ ਕਾਂਗ ਯਾਰੀ ਜਿਹੜੀ ਹੈਗੀ ਹੈ ਜਾਂ ਕਾਂਗ ਹੈਗੀ ਹੈ ਉਹ ਮੱਠੀ ਪਈ ਹੈ, ਉਹ ਖਤਮ ਨਹੀਂ ਹੋਈ ਹੈਗੀ। ਅਤੇ ਉਸ ਵਾਸਤੇ ਲਗਾਤਾਰ ਜੋ ਸੰਘਰਸ਼ਾਂ ਦਾ ਰਸਤਾ ਹੈਗਾ ਹੈ ਜਾਂ ਵਿਰੋਧ ਦਾ ਰਸਤਾ ਹੈਗਾ, ਉਹ ਹਿੰਦੁਸਤਾਨ ਦੇ ਲੋਕਾਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਜਾਰੀ ਰੱਖਣਾ ਪੈਣਾ ਹੈਗਾ ਹੈ। ਜਿੰਨੀ ਵੱਡੀ ਪੱਧਰ 'ਤੇ ਕਿਸਾਨੀ ਅੰਦੋਲਨ ਨੇ ਉਹ ਜਨਤਾ ਤੱਕ ਲੈ ਕੇ ਗਈ ਹੈਗੀ, ਔਰ ਦੁਨੀਆ ਦੇ ਵਿੱਚ ਜੋ ਮਤਲਬ ਉਹਦਾ ਅਕਸ ਗਿਆ ਹੈਗਾ, ਉਹ ਮਤਲਬ ਇੱਕ ਸ਼ਾਨਾ ਮੱਤਾ ਸੰਘਰਸ਼ ਦਾ ਇੱਕ ਬੜਾ ਹਾਂ ਪੱਖੀ ਪਹਿਲੂ ਹੈਗਾ, ਜਿਸ ਦੇ ਭਾਰਤੀ ਰਾਜਨੀਤੀ ਲਾਜ਼ਮੀ ਤੌਰ 'ਤੇ ਚੰਗੇ ਨਤੀਜੇ ਨਿਕਲਣਗੇ, ਔਰ ਭਾਰਤ ਜਿਹੜਾ ਹੈਗਾ ਹਿੰਦੁਸਤਾਨ ਹੈ ਜਾਂ ਜੋ ਇਹ ਦੇਸ਼ ਹੈਗਾ, ਇਹ ਸਹੀ ਮਾਨੇ ਸੰਘੀ ਢਾਂਚੇ ਵੱਲ ਨੂੰ ਅੱਗੇ ਵਧੂਗਾ। ਪਰ ਪੰਜਾਬ ਦੀ ਜ਼ਮੀਨ ਤੇ ਧਰਾਤਲ ਤੇ ਦੇਖਣ 'ਚ ਮਿਲਦਾ ਹੈ ਕਿ ਜਿਹੜਾ ਸਿੱਖ ਭਾਈਚਾਰਾ ਆ ਉਹਦੇ ਵਿੱਚ ਤੇ ਇੱਥੋਂ ਦੀ ਜਿਹੜੀ ਹਿੰਦੂ ਕਮਿਊਨਿਟੀ ਆ ਉਹਦੇ ਵਿੱਚ ਖੁਦ ਮੁਖਤਿਆਰੀ ਦੇ ਮਸਲੇ ਦੇ ਉੱਤੇ ਵੀ ਇੱਕ ਵਖਰੇਵਾਂ ਖੜਾ ਕਰ ਦਿੱਤਾ ਜਾਂਦਾ ਹੈ, ਤੇ ਹਿੰਦੂ ਕਮਿਊਨਿਟੀ ਇਹ ਨਜ਼ਰ ਆਉਂਦਾ ਹੈ ਕਿ ਉਹ ਖੁਦ ਮੁਖਤਿਆਰੀ ਦਾ ਵੀ ਰਾਹ ਛੱਡ ਕੇ ਤੇ ਉਹ ਸੈਂਟਰ ਦੇ ਨਾਲ ਜਾ ਕੇ ਖੜੀ ਨਜ਼ਰ ਆਉਂਦੀ ਆ। ਭਾਰਤੀ ਸੰਘ ਨੇ ਆਪਣੇ ਖੋਟੇ ਮਨਸੂਬਿਆਂ ਨੂੰ ਪੂਰਾ ਕਰਨ ਵਾਸਤੇ ਲਗਾਤਾਰ ਪੰਜਾਬੀ ਕੌਮ 'ਚ ਕਦੀ ਤਾਂ ਭਾਸ਼ਾ ਦੇ ਨਾਂ 'ਤੇ, ਚਾਹੇ ਉਹ 61 ਦੀ ਜਨਗਣਨਾ ਹੋਵੇ, ਹਿੰਦੂ ਭਰਾਵਾਂ ਨੂੰ ਬਰਗਲਾ ਕੇ ਉਹਨਾਂ ਆਪਣੀ ਮਾਤ ਭਾਸ਼ਾ ਤੋਂ ਮੁਨਕਰ ਕਰਾਇਆ ਹੈਗਾ, ਤਾਂ ਜੋ ਪੰਜਾਬ ਦੀ ਜੋ ਇੱਕ ਹਿੰਦੂ ਘੱਟ ਗਿਣਤੀ ਵਿੱਚ ਇੱਕ ਅਸੁਰੱਖਿਆ ਦੀ ਭਾਵਨਾ ਪੈਦਾ ਕਰਕੇ ਉਹਨਾਂ ਨੂੰ ਲਗਾਤਾਰ ਆਪਣੇ ਵੋਟਾਂ ਦਾ ਖਾਜਾ ਬਣਾਇਆ ਜਾ ਸਕੇ। ਇਹ ਖਤਮ ਕਰਕੇ ਉਹਨਾਂ ਨੂੰ ਇੱਕ ਪੰਜਾਬੀ ਕੌਮ ਦੇ ਤੌਰ 'ਤੇ ਵਿਚਰਨਾ ਪਊਗਾ, ਸੋਚਣਾ ਪਊਗਾ, ਔਰ ਦਿੱਲੀ ਵੱਲ ਦੇਖਣ ਦੀ ਬਜਾਏ ਪੰਜਾਬ ਵੱਲ ਦੇਖਣਾ ਪਊਗਾ ਹੈਗਾ। ਅੱਜ ਨਤੀਜਾ ਇਹ ਹੈ ਕਿ ਪੰਜਾਬ ਦੀ ਪੱਤਕ ਸਿਆਸਤ ਪੂਰੀ ਤਰ੍ਹਾਂ ਟੁੱਟ ਭੱਜ ਦਾ ਸ਼ਿਕਾਰ ਹੈਗੀ ਹੈ। ਅੱਜ ਪੰਜਾਬ ਦੀ ਦਲਿਤ ਸਿਆਸਤ ਟੁੱਟ ਭੱਜ ਦਾ ਸ਼ਿਕਾਰ ਹੈਗੀ ਹੈ। ਅੱਜ ਪੰਜਾਬ ਦੀ ਜੋ ਲੈਫਟ ਖੱਬੇ ਪੱਖੀ ਸਿਆਸਤ ਹੈ ਉਹ ਵੀ ਟੁੱਟ ਭੱਜ ਦਾ ਸ਼ਿਕਾਰ ਹੈਗਾ। ਇੱਕ ਖਿੰਡਿਆ ਪੰਜਾਬ ਹੈਗਾ ਹੈ, ਜਿਸ ਪੰਜਾਬ ਨੂੰ ਅੱਜ ਇਕੱਠੇ ਕਰਨ ਦੀ ਲੋੜ ਹੈ, ਸਾਰੀਆਂ ਵੱਡੀਆਂ ਤੋਂ ਉੱਪਰ ਉੱਠ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਨੀਆ ਭਰ ਵਿੱਚ TV 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਅਸੀਂ ਅੱਜ ਦੇ ਇਸ ਖਾਸ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ ਪਟਿਆਲਾ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਡਾਕਟਰ ਧਰਮਵੀਰ ਗਾਂਧੀ, ਅਤੇ ਮੈਂ ਡਾਕਟਰ ਗਾਂਧੀ ਨੂੰ ਜੀ ਆਇਆਂ ਨੂੰ ਕਹਿੰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਧੰਨਵਾਦ। ਵਾਹਿਗੁਰੂ ਜੀ ਕੀ ਫਤਿਹ ਜੀ। TV 84 ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ। ਡਾਕਟਰ ਗਾਂਧੀ, ਅੱਜ ਅਸੀਂ ਤੁਹਾਡੇ ਕੋਲ ਆਏ ਹਾਂ ਕੁਛ ਖਾਸ ਗੱਲਾਂ ਕਰਨ ਦੇ ਲਈ। ਪੰਜਾਬ ਦੀ ਸਿਆਸਤ ਜਿਹੜੀ ਆ ਉਹਦੇ ਨਾਲ ਤੁਸੀਂ ਲੰਬੇ ਸਮੇਂ ਤੋਂ ਜੁੜੇ ਰਹੇ ਹੋ। ਤੁਹਾਡਾ ਨਾਂ ਉਹਨਾਂ ਲੋਕਾਂ 'ਚ ਵੀ ਆਉਂਦਾ, ਉਹਨਾਂ ਸ਼ਖਸੀਅਤਾਂ 'ਚ ਵੀ ਆਉਂਦਾ ਜਿਹੜੇ ਕੁਛ ਬਦਲਾਅ ਦੀ ਸਿਆਸਤ ਦੀ ਗੱਲ ਕਰਦੇ ਨੇ, ਜਿਹੜੀ ਇੱਕ ਲੀਹ ਵਹਿੰਦੀ ਆ ਉਹ ਤੋਂ ਹਟਵੀਂ ਗੱਲ ਕਰਦੇ ਨੇ। ਅਤੇ ਅੱਜ ਪੰਜਾਬ ਇੱਕ ਬੜੇ ਬਦਲਾਅ ਦੀ ਆਸ ਕਰ ਰਿਹਾ। ਪੰਜਾਬ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਆ ਕਿਸਾਨ ਸੰਘਰਸ਼ ਦੇ ਰੂਪ ਦੇ ਵਿੱਚ। ਕੱਲ੍ਹ ਉਹ ਫਤਿਹ ਮਾਰਚ ਜਿਹੜੇ ਆ ਉਹ ਪੰਜਾਬ ਵਾਪਸ ਮੁੜੇ ਨੇ ਦਿੱਲੀ ਦੇ ਬਾਰਡਰਾਂ ਤੋਂ। ਤਾਂ ਜਿਹੜੀ ਇਹ ਕਿਸਾਨ ਸੰਘਰਸ਼ ਦੀ ਜਿੱਤ ਹੋਈ ਆ, ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ? ਕੀ ਇਹ ਜਿੱਤ ਪੰਜਾਬ ਦੀ ਜਿਹੜੀ ਇੱਥੋਂ ਦੀ ਜ਼ਮੀਨੀ ਸਿਆਸਤ ਆ, ਜ਼ਮੀਨੀ ਹਕੀਕਤ ਆ, ਉਹਦੇ ਵਿੱਚ ਕੋਈ ਤਬਦੀਲੀ ਲਿਆਉਣ ਦੀ ਸਮਰੱਥਾ ਰੱਖ ਰਹੀ ਆ, ਜਾਂ ਤੁਹਾਨੂੰ ਕੋਈ ਤਬਦੀਲੀ ਆਉਂਦੀ ਨਜ਼ਰ ਆ ਰਹੀ ਆ ਅਗਲੇ ਦਿਨਾਂ 'ਚ? ਦੇਖੋ, ਇਸ ਵੇਲੇ ਜੋ ਕਿਸਾਨ ਸੰਘਰਸ਼ ਦੀ ਹਿੰਦੁਸਤਾਨ 'ਚ ਜਿੱਤ ਹੋਈ ਹੈ, ਪੰਜਾਬ ਨੇ ਉਹਨੂੰ ਮੋਹਰੀ ਰੋਲ ਅਦਾ ਕੀਤਾ ਹੈਗਾ। ਔਰ ਜਿਹੜਾ ਕਿ ਹੁਣੇ ਮਤਲਬ ਉਸ ਸਰਕਾਰ ਨੂੰ ਜਿਹੜੀ ਕਿ ਪਿਛਲੇ ਖਾਸ ਤੌਰ 'ਤੇ ਦੂਜੀ ਟਰਮ ਦੌਰਾਨ ਜਿਹੜੀ ਭਾਜਪਾ ਸਰਕਾਰ ਹੈ, ਜਿਸ ਬੇਰੋਕ ਟੋਕ ਢੰਗ ਨਾਲ ਵੱਧ ਰਹੀ ਸੀ ਔਰ ਹਰ ਇੱਕ ਨੂੰ ਮਤਲਬ ਬੁਲਡੋਜ਼ ਕਰ ਰਹੀ ਸੀ, ਸਾਰੇ ਵਿਰੋਧ ਨੂੰ, ਸਾਰੇ ਪ੍ਰਤੀਰੋਧ ਨੂੰ, ਉਹਦੇ ਖਿਲਾਫ ਜੋ ਪੰਜਾਬ ਦੀ ਕਿਸਾਨੀ ਨੇ ਅਤੇ ਬਾਅਦ 'ਚ ਹਰਿਆਣਾ ਅਤੇ UP ਅਤੇ ਉੱਤਰਾਖੰਡ ਦੀ ਕਿਸਾਨੀ ਨੇ ਜੋ ਝੰਡਾ ਬੁਲੰਦ ਕੀਤਾ ਹੈਗਾ, ਔਰ ਹੁਣੇ ਉਹ ਖਤਮ ਹੋਇਆ ਹੈਗਾ ਸੰਘਰਸ਼। ਉਹ ਅਤੇ ਇੱਕ ਬੜੇ ਸ਼ਾਨਦਾਰ ਸ਼ਾਨਾ ਮੱਤਾ ਸੰਘਰਸ਼ ਸੀਗਾ, ਜਿਹਦੇ 'ਚ ਮਤਲਬ ਉਸ ਸਰਕਾਰ ਨੂੰ ਮਤਲਬ ਪਿਛਲ ਮੁੜੇ ਕੱਟਣਾ ਪਿਆ ਹੈਗਾ ਹੈ ਔਰ ਉਹਨੂੰ ਪਿੱਛੇ ਹਟਣਾ ਪਿਆ ਹੈਗਾ। ਅਜਿਹੇ ਮੌਕੇ ਜਦੋਂ ਸਾਰਾ ਮੁਲਕ ਸਹਿਮਿਆ ਹੋਇਆ ਸੀਗਾ, ਸਾਰਾ ਮੁਲਕ ਡਰਿਆ ਹੋਇਆ ਸੀਗਾ, ਇੱਕ ਜ਼ੁਬਾਨ ਦਿੱਤੀ ਹੈਗੀ ਹੈ ਮੁਲਕ ਦੇ ਲੋਕਾਂ ਨੂੰ, ਪੰਜਾਬ ਦੇ ਲੋਕਾਂ ਨੂੰ ਤਾਂ ਹੈ ਹੀ ਸੀ, ਅਤੇ ਬਾਕੀ ਸਾਰੇ ਦੇਸ਼ ਦੇ ਲੋਕਾਂ ਨੂੰ ਇੱਕ ਜ਼ੁਬਾਨ ਦਿੱਤੀ ਹੈਗੀ ਹੈ, ਇੱਕ ਬੋਲਣ ਦੀ ਜ਼ਰੂਰਤ ਮਤਲਬ ਦਿੱਤੀ ਹੈਗੀ ਸੰਘਰਸ਼ ਨੇ। ਔਰ ਮੈਂ ਸਮਝਦਾ ਕਿ ਇਹਦਾ ਇੱਕ ਦੂਰ ਰਸਤੇ ਨਤੀਜੇ ਹੈਗੇ ਉਹ ਨਿਕਲਣਗੇ, ਔਰ ਜੋ ਇੱਕ ਹਿੰਦੂਤਵਾਦੀ ਜੋ ਕਾਂਗ ਚੜ੍ਹਦੀ ਆ ਰਹੀ ਸੀ, ਉਹਨੂੰ ਕੇਰਾਂ ਵਕਤੀ ਤੌਰ 'ਤੇ ਸੱਟ ਜ਼ਰੂਰ ਮਾਰੀ ਹੈਗੀ, ਪਰ ਉਹ ਕਾਂਗ ਯਾਰੀ ਜਿਹੜੀ ਹੈਗੀ ਹੈ ਜਾਂ ਕਾਂਗ ਹੈਗੀ ਹੈ ਉਹ ਮੱਠੀ ਪਈ ਹੈ, ਉਹ ਖਤਮ ਨਹੀਂ ਹੋਈ ਹੈਗੀ। ਅਤੇ ਉਸ ਵਾਸਤੇ ਲਗਾਤਾਰ ਜੋ ਸੰਘਰਸ਼ਾਂ ਦਾ ਰਸਤਾ ਹੈਗਾ ਹੈ ਜਾਂ ਵਿਰੋਧ ਦਾ ਰਸਤਾ ਹੈਗਾ, ਉਹ ਹਿੰਦੁਸਤਾਨ ਦੇ ਲੋਕਾਂ ਨੂੰ ਅਤੇ ਪੰਜਾਬ ਦੇ ਲੋਕਾਂ ਨੂੰ ਜਾਰੀ ਰੱਖਣਾ ਪੈਣਾ ਹੈਗਾ ਹੈ। ਕਿਉਂਕਿ ਹਿੰਦੁਸਤਾਨ ਇੱਕ ਵਿਲੱਖਣਤਾਵਾਂ ਦਾ ਮੁਲਕ ਹੈਗਾ। ਇੱਥੇ ਅਲੱਗ-ਅਲੱਗ ਧਾਰਮਿਕ, ਇਲਾਕਾਈ, ਭਾਸ਼ਾਈ, ਸੱਭਿਆਚਾਰਕ ਜਾਂ ਮਤਲਬ ਨਸਲੀ ਇਕਾਈਆਂ ਨੇ,
ਅਤੇ ਉਹਨਾਂ ਇਕਾਈਆਂ ਨਾਲ ਮਿਲ ਕੇ ਹੀ ਹਿੰਦੁਸਤਾਨ ਦੇ ਦੇਸ਼ ਬਣਿਆ ਸੀਗਾ। ਅਤੇ ਉਹਨਾਂ ਇਕਾਈਆਂ ਦੀ ਸੰਵਿਧਾਨ ਵਿੱਚ ਵੀ ਮਤਲਬ ਉਹ ਮੰਨਿਆ ਗਿਆ, ਉਹਨੂੰ ਰਾਜਾਂ ਦਾ ਸੰਘ ਕਿਹਾ ਗਿਆ ਹੈਗਾ। ਅਤੇ ਉਹ ਰਾਜਾਂ ਦੇ ਸੰਘ ਵਿੱਚ ਕੁਛ ਇੱਕ ਰਾਜਾਂ ਦੀ ਸੂਚੀ ਹੈ ਅਧਿਕਾਰਾਂ ਦੀ, ਇੱਕ ਕੇਂਦਰ ਦੀ ਸੂਚੀ ਹੈ, ਇੱਕ ਸੰਵਰਤੀ ਸੂਚੀ ਹੈ। ਪਰ ਹਾਲਾਂਕਿ ਪਿਛਲੇ 60-65 ਸਾਲ ਦੌਰਾਨ ਜਿਹੜੇ 65 ਸਾਲ ਸੀਗੇ ਮੋਦੀ ਜਾਂ ਭਾਜਪਾ ਦੇ ਆਉਣ ਤੋਂ ਪਹਿਲਾਂ ਲਗਾਤਾਰ ਉਹਨੂੰ ਖੋਰਾ ਲੱਗਦਾ ਆ ਰਿਹਾ ਸੀਗਾ, ਔਰ ਰਾਜਾਂ ਦੀ ਸੂਚੀ ਤੋਂ ਹੌਲੀ ਹੌਲੀ ਵਿਸ਼ੇ ਕੱਢ ਕੇ ਕੇਂਦਰੀ ਸੂਚੀ 'ਚ ਪਾਏ ਜਾ ਰਹੇ ਸੀਗੇ। ਪਰ ਔਰ ਇਹਦੇ ਖਿਲਾਫ ਤਾਮਿਲਨਾਡੂ ਹੋਵੇ, ਭਾਵੇਂ ਪੰਜਾਬ ਹੋਵੇ, ਭਾਵੇਂ ਮਤਲਬ ਹੋਰ ਉੱਤਰ ਪੂਰਬੀ ਰਾਜ ਹੋਣ, ਚਾਹੇ ਉਹ ਕਸ਼ਮੀਰ ਹੋਵੇ, ਲਗਾਤਾਰ ਵਿਰੋਧ ਵੀ ਹੁੰਦਾ ਆ ਰਿਹਾ ਸੀਗਾ। ਪਰ ਉਹ ਮੋਦੀ ਸਰਕਾਰ ਦਾ ਜਿਹੜਾ ਦੂਜੀ ਵਾਰ ਜਦੋਂ ਮੋਦੀ ਸਾਹਿਬ ਆਏ ਹੈਗੇ ਆ, ਭਾਜਪਾ ਆਈ ਹੈਗੀ ਹੈ, ਉਸਨੇ ਜਿਸ ਤੇਜ਼ੀ ਨਾਲ, ਜਿਸ ਇੱਕ ਏਜੰਡੇ ਨਾਲ ਇਹਨਾਂ ਰਾਜਾਂ ਦੇ ਅਧਿਕਾਰਾਂ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ ਹੈਗਾ ਹੈ, ਔਰ ਚਾਹੇ ਉਹ GST ਹੋਵੇ, ਚਾਹੇ ਇੱਕ ਭਾਸ਼ਾ ਇੱਕ ਦੇਸ਼ ਦੀ ਗੱਲ ਹੋਵੇ, ਚਾਹੇ ਉਹ ਇੱਕ ਮੰਡੀ ਇੱਕ ਦੇਸ਼ ਦੀ ਗੱਲ ਹੋਵੇ, ਚਾਹੇ ਉਹ ਹੋਰ ਤਰ੍ਹਾਂ ਮਤਲਬ ਜੋ ਇੱਕ ਬਹੁ ਸੰਖਿਅਕਵਾਦ ਦੀ ਜੋ ਰਾਜਨੀਤੀ ਹੈ ਅਤੇ ਜੋ ਵਰਚਸਵ ਹੈਗਾ, ਜੋ ਉਹਦੀ ਡੋਮੀਨੈਂਸ ਹੈ, ਉਹ ਕਾਇਮ ਕਰਨ ਦੀ ਗੱਲ ਹੋਵੇ, ਉਸ ਦੇ ਖਿਲਾਫ ਮੁਲਕ ਅੱਗ ਤਾਂ ਸੁਲਗ ਰਹੀ ਸੀਗੀ, ਔਰ ਇੱਕਾ ਦੁੱਕਾ ਵਿਰੋਧ ਵੀ ਹੋ ਰਹੇ ਸੀਗੇ, ਖਾਸ ਤੌਰ 'ਤੇ ਬੁੱਧੀਜੀਵੀਆਂ ਵੱਲੋਂ ਜਾਂ ਕੁਛ ਰਾਜਾਂ ਵੱਲੋਂ। ਪਰ ਉਹਦਾ ਇੱਕ ਜਿੰਨੀ ਵੱਡੀ ਪੱਧਰ 'ਤੇ ਕਿਸਾਨੀ ਅੰਦੋਲਨ ਨੇ ਉਹ ਜਨਤਾ ਤੱਕ ਲੈ ਕੇ ਗਈ ਹੈਗੀ, ਔਰ ਦੁਨੀਆ ਦੇ ਵਿੱਚ ਜੋ ਮਤਲਬ ਉਹਦਾ ਅਕਸ ਗਿਆ ਹੈਗਾ, ਉਹ ਮਤਲਬ ਇੱਕ ਬੜਾ ਇੱਕ ਸ਼ਾਨਾ ਮੱਤਾ ਸੰਘਰਸ਼ ਦਾ ਇੱਕ ਬੜਾ ਹਾਂ ਪੱਖੀ ਪਹਿਲੂ ਹੈਗਾ, ਜਿਸ ਦੇ ਭਾਰਤੀ ਰਾਜਨੀਤੀ ਲਾਜ਼ਮੀ ਤੌਰ 'ਤੇ ਚੰਗੇ ਨਤੀਜੇ ਨਿਕਲਣਗੇ। ਔਰ ਭਾਰਤ ਜਿਹੜਾ ਹੈਗਾ, ਹਿੰਦੁਸਤਾਨ ਹੈ ਜਾਂ ਜੋ ਇਹ ਦੇਸ਼ ਹੈਗਾ, ਇਹ ਸਹੀ ਮਾਨੇ ਸੰਘੀ ਢਾਂਚੇ ਵੱਲ ਨੂੰ ਅੱਗੇ ਵਧੂਗਾ, ਔਰ ਇਹ ਜੋ ਸੰਘੀ ਤਾਕਤਾਂ ਨੇ, ਜੋ ਫੈਡਰਲ ਫੋਰਸਿਸ ਹੈ, ਉਹ ਤਗੜੀਆਂ ਹੋਣਗੀਆਂ, ਔਰ ਜਿਹੜੀ ਕੇਂਦਰ ਦਾ ਜਕੜ ਹੈਗੀ ਹੈ ਰਾਜਾਂ ਦੇ ਸਾਧਨਾਂ ਸਰੋਤਾਂ 'ਤੇ, ਰਾਜਾਂ ਦੇ ਮਤਲਬ ਜੋ ਅਧਿਕਾਰ ਹੈਗੇ ਉਹਨਾਂ ਦਾ ਜੋ ਲਗਾਤਾਰ ਖੋਰਾ ਹੈਗਾ ਉਹ ਰੁਕੂਗਾ, ਔਰ ਰਾਜਾਂ ਨੂੰ ਵੱਧ ਅਧਿਕਾਰਾਂ ਦੀ ਗੱਲ ਹੈਗੀ ਹੈ ਜਾਂ ਰਾਜਾਂ ਨੂੰ ਖੁਦ ਮੁਖਤਿਆਰੀ ਦੀ ਗੱਲ ਹੈਗੀ ਹੈ, ਉਹ ਅੱਗੇ ਵਧੂਗੀ ਜੀ। ਡਾਕਟਰ ਗਾਂਧੀ, ਤੁਸੀਂ ਰਾਜਾਂ ਦੀ ਖੁਦ ਮੁਖਤਿਆਰੀ ਦੀ ਗੱਲ ਕੀਤੀ ਆ। ਪੰਜਾਬ ਦੀ ਪੋਲੀਟਿਕਸ ਦੇ ਸੰਦਰਭ ਨਾਲ ਅਸੀਂ ਦੇਖਦੇ ਹਾਂ ਕਿ ਇੱਥੇ ਤੁਸੀਂ ਕਿਹਾ ਵੀ ਲਗਾਤਾਰ ਭਾਰਤ ਦੇ ਹੋਂਦ ਵਿੱਚ ਆਉਣ ਤੋਂ, ਹਾਲਾਂਕਿ ਬਣਿਆ ਤਾਂ ਇਸ ਗੱਲ ਦੇ ਆਧਾਰ 'ਤੇ ਸੀ ਕਿ ਇੱਥੇ ਡਾਇਵਰਸਿਟੀ ਆ, ਇੱਥੇ ਸਾਰਿਆਂ ਨੂੰ ਅਧਿਕਾਰ ਹੋਣੇ ਚਾਹੀਦੇ ਆ, ਉਹਨਾਂ ਪਛਾਣਾਂ ਨੂੰ ਬਰਾਬਰ ਦੇ ਹੱਕ ਮਿਲਣੇ ਚਾਹੀਦੇ ਆ। ਪਰ ਫੈਡਰਲਿਜ਼ਮ ਨੂੰ ਖੋਰਾ ਲਾ ਕੇ ਅਤੇ ਸੈਂਟਰਲਾਈਜੇਸ਼ਨ ਦਾ ਸਾਰਾ ਇੱਕ ਪ੍ਰਚਲਨ ਚੱਲਿਆ, ਜਿਹੜਾ ਕਿ ਹੁਣ ਸਿਖਰਾਂ 'ਤੇ ਪਹੁੰਚਿਆ ਹੋਇਆ। ਅਤੇ ਜਦੋਂ ਖੁਦ ਮੁਖਤਿਆਰੀ ਦੀ ਗੱਲ ਹੁੰਦੀ ਆ ਤਾਂ ਇਹ ਦੇਖਿਆ ਕਿ ਧਰਮ ਯੁੱਧ ਮੋਰਚਾ ਇੱਕ ਖੁਦ ਮੁਖਤਿਆਰੀ ਦਾ ਵੱਡਾ ਸਿੰਬਲ ਬਣਿਆ ਸੀ, ਅਤੇ ਉਸ ਨੂੰ ਜਿਵੇਂ ਸਨੱਬ ਕੀਤਾ ਗਿਆ, ਜਿਵੇਂ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਗਿਆ, ਫਿਰ ਲਗਾਤਾਰ ਪੰਜਾਬ 'ਚ ਝੂਠੇ ਮੁਕਾਬਲਿਆਂ ਦਾ ਦੌਰ ਚੱਲਿਆ, ਹਿਊਮਨ ਰਾਈਟਸ ਵਾਇਲੇਸ਼ਨ ਦਾ ਦੌਰ ਚੱਲਿਆ। ਤਾਂ ਅੱਜ ਫੇਰ ਜਾ ਕੇ ਗੱਲ ਉੱਥੇ ਹੀ ਖੜ੍ਹੀ ਆ ਕਿ ਸਮੱਸਿਆ ਦਾ ਹੱਲ ਫੈਡਰਲਿਜ਼ਮ 'ਚ ਆ, ਜਾਂ ਸਮੱਸਿਆ ਦਾ ਹੱਲ ਸੂਬਿਆਂ ਦੇ ਵੱਧ ਅਧਿਕਾਰਾਂ 'ਚ ਆ, ਜਿਹੜੇ ਕਿ ਮਤਲਬ ਲੋਕ ਜਾਂ ਬੁੱਧੀਜੀਵੀ ਇਹ ਗੱਲ ਕਰ ਰਹੇ ਆ। ਪਰ ਪੰਜਾਬ ਦੀ ਜ਼ਮੀਨ 'ਤੇ ਧਰਾਤਲ 'ਤੇ ਦੇਖਣ 'ਚ ਮਿਲਦਾ ਕਿ ਜਿਹੜਾ ਸਿੱਖ ਭਾਈਚਾਰਾ ਆ ਉਹਦੇ ਵਿੱਚ, ਅਤੇ ਇੱਥੋਂ ਦੀ ਜਿਹੜੀ ਹਿੰਦੂ ਕਮਿਊਨਿਟੀ ਆ ਉਹਦੇ ਵਿੱਚ ਖੁਦ ਮੁਖਤਿਆਰੀ ਦੇ ਮਸਲੇ ਦੇ ਉੱਤੇ ਵੀ ਇੱਕ ਵਖਰੇਵਾਂ ਖੜ੍ਹਾ ਕਰ ਦਿੱਤਾ ਜਾਂਦਾ ਹੈ। ਅਤੇ ਹਿੰਦੂ ਕਮਿਊਨਿਟੀ ਇਹ ਨਜ਼ਰ ਆਉਂਦਾ ਆ ਕਿ ਉਹ ਖੁਦ ਮੁਖਤਿਆਰੀ ਦਾ ਵੀ ਰਾਹ ਛੱਡ ਕੇ ਅਤੇ ਉਹ ਸੈਂਟਰ ਦੇ ਨਾਲ ਜਾ ਕੇ ਖੜ੍ਹੀ ਨਜ਼ਰ ਆਉਂਦੀ ਆ। ਤਾਂ ਇਹਦੇ ਪਿੱਛੇ ਤੁਸੀਂ ਕੀ ਕਾਰਨ ਸਮਝਦੇ ਹੋ, ਅਤੇ ਆਉਣ ਵਾਲੇ ਦਿਨਾਂ 'ਚ ਕੀ ਇਹਦੇ 'ਚ ਕੋਈ ਤਬਦੀਲੀ ਆਉਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ ਤੁਹਾਨੂੰ? ਦੇਖੋ, ਭਾਰਤੀ ਸੰਘ ਨੇ ਲਗਾਤਾਰ ਜੋ ਪੰਜਾਬੀ ਕੌਮ ਸੀਗੀ, ਜਿਹੜੀ ਕਿ ਆਜ਼ਾਦੀ ਤੋਂ ਪਹਿਲਾਂ ਤਿੰਨਾਂ ਕੌਮਾਂ ਅਤੇ ਤਿੰਨਾਂ ਧਰਮਾਂ ਦੇ ਮੁਸ਼ਤਮਿਲ ਸੀਗੀ, ਮੁੱਖ ਰੂਪ ਵਿੱਚ ਮੁਸਲਿਮ, ਸਿੱਖ, ਹਿੰਦੂ, ਤਿੰਨ ਧਰਮ ਮਤਲਬ ਉਹਦੇ ਵਿੱਚ ਸੀਗੇ। ਅਤੇ ਪਾਕਿਸਤਾਨ ਬਣ ਗਿਆ, ਮੁਸਲਿਮ ਬਹੁਤ ਸੰਖਿਅਕ ਜਿਹੜੀ ਘੱਟ ਗਿਣਤੀ ਸੀਗੀ। ਅਤੇ ਬਾਅਦ ਜੋ ਰਹਿੰਦਾ ਪੰਜਾਬ ਬਚਿਆ, ਜਿਹਨੂੰ ਆਪਾਂ ਪੂਰਬੀ ਪੰਜਾਬ ਕਹਿੰਦੇ ਹੈਗੇ ਆ, ਉਹਦੇ ਵਿੱਚ ਅਸੀਂ ਮਤਲਬ ਸਾਰੇ ਰਹਿੰਦੇ ਹੈਗੇ ਆ। ਅਤੇ ਭਾਰਤੀ ਸੰਘ ਨੇ ਆਪਣੇ ਖੋਟੇ ਮਨਸੂਬਿਆਂ ਨੂੰ ਪੂਰਾ ਕਰਨ ਵਾਸਤੇ ਲਗਾਤਾਰ ਪੰਜਾਬੀ ਕੌਮ 'ਚ ਕਦੀ ਤਾਂ ਭਾਸ਼ਾ ਦੇ ਨਾਂ 'ਤੇ, ਚਾਹੇ ਉਹ 61 ਦੀ ਜਨਗਣਨਾ ਹੋਵੇ, ਹਿੰਦੂ ਭਰਾਵਾਂ ਨੂੰ ਬਰਗਲਾ ਕੇ ਉਹਨਾਂ ਆਪਣੀ ਮਾਤ ਭਾਸ਼ਾ ਤੋਂ ਮੁਨਕਰ ਕਰਾਇਆ ਹੈਗਾ, ਚਾਹੇ ਉਸ ਤੋਂ ਬਾਅਦ ਧਰਮ ਦੇ ਨਾਂ 'ਤੇ ਮਤਲਬ ਇੱਕ ਪੂਰੀ ਇੱਕ ਸਾਜ਼ਿਸ਼ ਰਚ ਕੇ ਜਿਹਦੇ 'ਚ ਬਹੁਤ ਸਾਰੇ ਲੋਕ ਉਹਦਾ ਸ਼ਿਕਾਰ ਹੋਏ ਨੇ। ਇੱਕ ਪੰਜਾਬ ਵਿੱਚ ਜੋ ਇੱਕ ਖਾੜਕੂਵਾਦ ਦਾ ਦੌਰ ਚੱਲਿਆ, ਉਸ ਦੌਰਾਨ ਪੰਜਾਬੀ ਕੌਮ ਨੂੰ ਹੋਰ ਪਾੜਿਆ ਗਿਆ, ਹੋਰ ਵੰਡਿਆ ਗਿਆ, ਹੋਰ ਪੋਲਰਾਈਜ਼ ਕੀਤਾ ਗਿਆ ਹੈਗਾ, ਤਾਂ ਜੋ ਪੰਜਾਬ ਦੀ ਜੋ ਇੱਕ ਹਿੰਦੂ ਘੱਟ ਗਿਣਤੀ ਵਿੱਚ ਇੱਕ ਅਸੁਰੱਖਿਆ ਦੀ ਭਾਵਨਾ ਪੈਦਾ ਕਰਕੇ ਉਹਨਾਂ ਨੂੰ ਲਗਾਤਾਰ ਆਪਣੇ ਵੋਟਾਂ ਦਾ ਖਾਜਾ ਬਣਾਇਆ ਜਾ ਸਕੇ, ਔਰ ਭਾਰਤ ਵਿੱਚ ਜੋ ਇੱਕ ਪੰਜਾਬ ਦਾ ਜੋ ਲੜਾਈ ਸੀਗੀ ਉਹਨੂੰ ਕੁਚਲ ਕੇ ਇੱਕ ਭਾਰਤ ਜੋ ਹਿੰਦੂ ਵੋਟ ਬੈਂਕ ਹੈ ਉਹਨੂੰ ਕੰਸੋਲੀਡੇਟ ਕੀਤਾ ਜਾ ਸਕੇ। ਸੋ ਪੰਜਾਬੀ ਕੌਮ ਇੱਕ ਸਾਜ਼ਿਸ਼ ਦਾ ਸ਼ਿਕਾਰ ਹੋਈ ਹੈਗੀ ਹੈ, ਜਿਹਦੇ 'ਚ ਮਤਲਬ ਹਿੰਦੂ ਭਾਈਚਾਰਾ ਵੀ ਕੋਤਾਹੀ ਕੀਤੀ ਹੈਗੀ ਹੈ, ਔਰ ਸਿੱਖ ਭਾਈਚਾਰੇ ਨੂੰ ਵੀ ਜਿਹੜੀ ਮਤਲਬ ਇੱਕ ਵਿਸ਼ਵਾਸ ਲੈਣ ਵਾਲੀ ਗੱਲ ਸੀਗੀ, ਜਾਂ ਮਤਲਬ ਜਿਹੜੀ ਲੜਾਈ ਸੀ ਪੰਜਾਬ ਦੇ ਹੱਕਾਂ ਦੀ, ਪੰਜਾਬ ਦੇ ਅਧਿਕਾਰਾਂ ਦੀ, ਜਾਂ ਈਵਨ ਸਿੱਖ ਘੱਟ ਗਿਣਤੀ ਦੇ ਜੋ ਅਧਿਕਾਰਾਂ ਦੀ ਲੜਾਈ ਸੀਗੀ, ਉਹ ਮਤਲਬ
ਸਿਆਸੀ ਧਰਾਤਲ ਸ਼ੁਰੂ ਨਾ ਕਰਕੇ ਧਾਰਮਿਕ ਧਰਾਤਲ ਜੋ ਸ਼ੁਰੂ ਕੀਤੀ ਗਈ ਹੈਗੀ ਹੈ, ਉਸ ਨਾਲ ਹੀ ਮਤਲਬ ਹਿੰਦੂ ਭਾਈਚਾਰਾ ਉਦੋਂ ਲੜਾਈ ਤੋਂ ਪਾਸੇ ਹੋ ਗਿਆ, ਜਿਹੜਾ ਕਿ ਪੰਜਾਬ ਵਾਸਤੇ ਬਦਕਿਸਮਤੀ ਵਾਲੀ ਗੱਲ ਹੈ। ਕਿਉਂਕਿ ਪੰਜਾਬ ਜੋ ਆਪਾਂ ਦੇਖੀਏ, ਪੰਜਾਬ ਦੇ ਚਿੱਤਰਦੇ ਆਪਾਂ ਤਾਂ ਆਪਾਂ ਸਾਂਝੇ ਪੰਜਾਬ ਦੇ ਤੌਰ 'ਤੇ ਚਿੱਤਰਦੇ ਹੈਗੇ ਹਾਂ, ਜਿਸ 'ਚ ਤਿੰਨੇ ਕੌਮਾਂ ਦੇ ਮੁਸ਼ਤਮਿਲ ਇੱਕ ਪੰਜਾਬ ਸੀਗਾ, ਔਰ ਤਿੰਨਾਂ ਨੂੰ ਬਰਾਬਰ ਦੇ ਹੱਕ ਸੀਗੇ। ਕੋਈ ਮਤਲਬ ਕਿਸੇ ਦਾ ਦਾਬਾ ਨਹੀਂ ਸੀ, ਕੋਈ ਜ਼ੋਰ ਜ਼ਬਰਦਸਤੀ ਨਹੀਂ ਸੀਗੀ। ਆਪਾਂ ਜਾਣਦੇ ਕਿ ਮਹਾਰਾਜਾ ਰਣਜੀਤ ਸਿੰਘ ਰਾਜ ਵੇਲੇ ਕਿਵੇਂ ਮਤਲਬ ਇੱਕ ਧਰਮ ਨਿਰਪੱਖ ਰਾਜ ਸਾਨੂੰ ਦੇਖਣ ਨੂੰ ਮਿਲਿਆ ਸੀਗਾ। ਅਤੇ ਉਹ ਪੰਜਾਬ ਜਿਹੜਾ ਅੰਗਰੇਜ਼ਾਂ ਦੇ ਕਾਬੂ ਨਹੀਂ ਸੀ ਆਇਆ, ਉਹ ਪੰਜਾਬ ਜਿਹੜਾ ਕਿ 47 'ਚ ਮਤਲਬ ਵੰਡ ਦਾ ਸ਼ਿਕਾਰ ਹੋਇਆ ਹੈਗਾ, ਉਹ ਪੰਜਾਬ ਜੀ ਦਾ ਇੱਕ ਆਪਣਾ ਸ਼ਾਨਾ ਮੱਤਾ ਇਤਿਹਾਸ ਜਿਹਨੂੰ ਰਾਜ ਕਰਨ ਦਾ ਮਾਣ ਹਾਸਲ ਹੈਗਾ ਹਿੰਦੁਸਤਾਨ ਦੀਆਂ ਬਹੁਤ ਸਾਰੀਆਂ ਕੌਮੀਅਤਾਂ ਦੇ ਮੁਕਾਬਲੇ ਵਿੱਚ। ਉਹ ਰਾਜ ਕੇਂਦਰੀ ਹਾਕਮਾਂ ਦੀ ਇੱਕ ਸਾਜ਼ਿਸ਼ੀ ਜੋ ਨੀਤੀ ਸੀਗੀ, ਉਹਦੇ ਤਹਿਤ ਫਿਰਕੂ ਵੰਡ ਦਾ ਸ਼ਿਕਾਰ ਹੋਇਆ ਹੈਗਾ, ਭਾਸ਼ਾਈ ਵੰਡ ਦਾ ਸ਼ਿਕਾਰ ਹੋਇਆ ਹੈਗਾ, ਜਿਹਦੇ 'ਚੋਂ ਮਤਲਬ ਇਹ ਅੱਜ ਪੰਜਾਬ ਦੀ ਤਰਾਸਦੀ ਹੈਗੀ ਹੈ ਕਿ ਜਦੋਂ ਵੀ ਆਪਾਂ ਵੰਡੇ ਗਏ, ਆਪਾਂ ਲੁੱਟੇ ਵੀ ਗਏ, ਆਪਾਂ ਕੁੱਟੇ ਵੀ ਗਏ ਹੈਗੇ। ਅਤੇ ਅੱਜ ਵੀ ਜੇ ਲੋੜ ਹੈਗੀ, ਜੇ ਪੰਜਾਬ ਨੇ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਔਰ ਸਹੀ ਪੰਜਾਬੀਅਤ ਪੰਜਾਬੀ ਨੂੰ ਮਤਲਬ ਪੱਕੇ ਪੈਰੀਂ ਕਰਨਾ ਹੈਗਾ, ਔਰ ਇਹ ਭਾਰਤ ਵਿੱਚ ਆਪਣੇ ਪੰਜਾਬ ਦੇ ਜੋ ਸ਼ਾਨਾ ਮੱਤਾ ਮਤਲਬ ਇੱਕ ਇਤਿਹਾਸ ਰਿਹਾ ਹੈਗਾ, ਉਹਦੇ ਉੱਤੇ ਖਲੋ ਕੇ ਜਾਂ ਉਹਨੂੰ ਮਤਲਬ ਅੱਗੇ ਤੋਰ ਕੇ ਇੱਕ ਸੋਹਣਾ ਸੁਨੱਖਾ ਪੰਜਾਬ ਬਣਾਉਣਾ ਹੈਗਾ, ਇੱਕ 21ਵੀਂ ਸਦੀ ਦਾ ਪੰਜਾਬ ਬਣਾਉਣਾ ਹੈਗਾ, ਤਾਂ ਉਹਨਾਂ ਨੂੰ ਇਹ ਜਿਹੜੀਆਂ ਧਾਰਮਿਕ ਭਾਸ਼ਾਈ ਵੰਡੀਆਂ ਹੈਗੀਆਂ, ਇਹ ਖਤਮ ਕਰਕੇ ਉਹਨਾਂ ਨੂੰ ਇੱਕ ਪੰਜਾਬੀ ਕੌਮ ਦੇ ਤੌਰ 'ਤੇ ਵਿਚਰਨਾ ਪਊਗਾ, ਸੋਚਣਾ ਪਊਗਾ, ਔਰ ਦਿੱਲੀ ਵੱਲ ਦੇਖਣ ਦੀ ਬਜਾਏ ਪੰਜਾਬ ਵੱਲ ਦੇਖਣਾ ਪਊਗਾ ਹੈਗਾ, ਤਾਂ ਜੋ ਮਤਲਬ ਅਸੀਂ ਜਿਹੜੇ ਆਪਣੇ ਬਣਦੇ ਹੱਕ ਹੈਗੇ ਆ, ਨਾ ਸਿਰਫ ਪੰਜਾਬ ਦੇ ਬਲਕਿ ਭਾਰਤ ਦੇ ਸਾਰੀਆਂ ਜਿਹੜੀਆਂ ਧਾਰਮਿਕ ਘੱਟ ਗਿਣਤੀਆਂ ਹੈਗੀਆਂ, ਜਾਂ ਜੋ ਦਲਿਤ ਹੈਗੇ, ਜੋ ਔਰਤਾਂ ਹੈਗੀਆਂ, ਜੋ ਕੌਮਾਂ ਹੈਗੀਆਂ, ਚਾਹੇ ਮੈਂ ਪਹਿਲਾਂ ਜ਼ਿਕਰ ਕੀਤਾ ਹੈਗਾ, ਚਾਹੇ ਉਹ ਨਾਰਥ ਈਸਟ ਦੀਆਂ ਹੈਗੀਆਂ, ਉੱਤਰ ਪੂਰਬੀ ਰਾਜ ਹੈਗੇ, ਚਾਹੇ ਉਹ ਕਸ਼ਮੀਰ ਹੈਗਾ, ਚਾਹੇ ਉਹ ਪੰਜਾਬ ਹੈ, ਚਾਹੇ ਉਹ ਤਾਮਿਲਨਾਡੂ ਹੈ, ਚਾਹੇ ਹੋਰ ਕਰਨਾਟਕਾ ਹੈਗਾ, ਬਹੁਤ ਰਾਜਾਂ ਦੀ ਮਤਲਬ ਅੰਦਰ ਇੱਕ ਚਿੰਗਿਆੜੀ ਹੈਗੀ ਹੈ, ਜਿਹੜੀ ਕਿ ਲਗਾਤਾਰ ਮਤਲਬ ਸੁਲਗਦੀ ਪਈ ਹੈਗੀ ਹੈ, ਜਿਹੜੀ ਲਗਾਤਾਰ ਆਪਣੇ ਪ੍ਰਗਟਾ ਅਲੱਗ-ਅਲੱਗ ਰੂਪਾਂ 'ਚ ਹੁੰਦਾ, ਜਿਹਦਾ ਰਹਿੰਦਾ ਅਕਸਰ ਹੈਗਾ। ਉਹ ਆਪਾਂ ਨੂੰ ਮੈਨੂੰ ਲੱਗਦਾ ਕਿ ਪੰਜਾਬ ਨੂੰ ਜਿਹੜੀ ਅੱਜ ਪੰਜਾਬ ਦੀ ਸਿਆਸਤ ਹੈ, ਕੁੱਲ ਸਿਆਸਤ ਹੈ, ਅੱਜ ਨਤੀਜਾ ਇਹ ਹੈ ਕਿ ਪੰਜਾਬ ਦੀ ਪੱਤਕ ਸਿਆਸਤ ਬੁਰੀ ਤਰ੍ਹਾਂ ਟੁੱਟ ਭੱਜ ਦਾ ਸ਼ਿਕਾਰ ਹੈਗੀ ਹੈ। ਅੱਜ ਪੰਜਾਬ ਦੀ ਦਲਿਤ ਸਿਆਸਤ ਟੁੱਟ ਭੱਜ ਦਾ ਸ਼ਿਕਾਰ ਹੈਗੀ ਹੈ। ਅੱਜ ਪੰਜਾਬ ਦੀ ਜੋ ਲੈਫਟ ਖੱਬੇ ਪੱਖੀ ਸਿਆਸਤ ਹੈ, ਉਹ ਵੀ ਟੁੱਟ ਭੱਜ ਦਾ ਸ਼ਿਕਾਰ ਹੈਗਾ। ਇੱਕ ਖਿੰਡਿਆ ਪੰਜਾਬ ਹੈਗਾ ਹੈ, ਜਿਸ ਪੰਜਾਬ ਨੂੰ ਅੱਜ ਇਕੱਠੇ ਕਰਨ ਦੀ ਲੋੜ ਹੈ। ਸਾਰੀਆਂ ਵੰਡੀਆਂ ਤੋਂ ਉੱਪਰ ਉੱਠ ਕੇ ਪੰਜਾਬੀ ਕੌਮ ਦੇ ਨਾਂ 'ਤੇ ਅੱਜ ਪੰਜਾਬ ਨੂੰ ਇਕੱਠੇ ਹੋਣ ਦੀ ਲੋੜ ਹੈ, ਜਿਹੜੀ ਕਿ ਕੇਂਦਰੀਵਾਦੀ ਜੋ ਪਾਰਟੀਆਂ, ਚਾਹੇ ਉਹ ਭਾਜਪਾ ਹੈਗੀ ਹੈ, ਚਾਹੇ ਉਹ ਭਾਜਪਾ ਨਾਲ ਜੁੜ ਕੇ ਅਕਾਲੀ ਸੀਗੇ ਕਿਸੇ ਵੇਲੇ, ਅੱਜ ਵੀ ਮਤਲਬ ਭਾਵੇਂ ਉਹ ਅਕਾਲੀ ਦਲ ਵੱਖਰਾ ਹੈਗਾ, ਪਰ ਵਿਚਾਰਧਾਰਕ ਤੌਰ 'ਤੇ ਅੱਜ ਉਹ ਪੰਜਾਬ ਨੂੰ ਬੇਦਾਵਾ ਲਿਖ ਚੁੱਕੇ ਹੈਗੇ, ਪੰਜਾਬ ਨੂੰ ਅਲਵਿਦਾ ਕਹਿ ਚੁੱਕੇ ਹੈ, ਪੰਜਾਬੀਆਂ ਨਾਲ ਧਰੋਹ ਕਮਾ ਚੁੱਕੇ ਹੈਗੇ ਅਕਾਲੀ ਦਲ ਵਾਲੇ। ਅਤੇ ਚਾਹੇ ਉਹ ਮਤਲਬ ਇਹ ਕਾਂਗਰਸ ਹੈਗੀ ਹੈ, ਉਸ ਰੂਪ ਵਿੱਚ ਮਤਲਬ ਜਿਸ ਰੂਪ 'ਚ ਆਪਾਂ ਇਹਦਾ ਚਿਹਰਾ ਦੇਖਿਆ ਹੈਗਾ ਹੈ, ਤਾਂ ਉਹ ਵੀ ਅੱਜ ਕੇਂਦਰੀਵਾਦੀ ਪਾਰਟੀ ਦੇ ਤੌਰ 'ਤੇ, ਜਾਂ ਮਤਲਬ ਆਮ ਆਦਮੀ ਪਾਰਟੀ ਹੈ ਜਿਹਦੇ 'ਚ ਜਿਹਦਾ ਮੈਂ ਹਿੱਸਾ ਰਿਹਾ ਕਿਸੇ ਵੇਲੇ, ਪਰ ਉਹਦੀ ਜੋ ਕੇਂਦਰੀਵਾਦੀ ਸਿਆਸਤ ਹੈ, ਰਾਸ਼ਟਰਵਾਦੀ ਸਿਆਸਤ ਹੈ, ਉਹੀ ਮਤਲਬ ਹਿੰਦੂ ਰਾਸ਼ਟਰਵਾਦ ਦੀ ਉਹ ਪੈਰੋਕਾਰ ਹੈਗੀ ਹੈ, ਜਾਂ ਐਂ ਕਹਿ ਲਓ ਕਿ ਰਾਸ਼ਟਰਵਾਦੀ ਪੈਰੋਕਾਰ ਹੈ, ਨਾ ਕਿ ਰਾਜਾਂ ਦੇ ਵੱਧ ਅਧਿਕਾਰਾਂ ਦੇ ਖੇਤਰੀ ਜੋ ਹਿੱਤ ਹੈਗੇ ਆ ਉਹਨਾਂ ਦੇ ਨਾਲ ਵਫਾ ਨਹੀਂ ਕਰ ਸਕਦੀਆਂ, ਜਿਨ੍ਹਾਂ ਨੇ ਪੰਜਾਬ ਦਾ ਭਲਾ ਕਰਨਾ ਹੈਗਾ, ਜਿਸ ਪਹੁੰਚ ਨੇ ਪੰਜਾਬ ਨੂੰ ਇਹਨੂੰ ਜਿਹੜਾ ਖਲਜਗਣ ਹੈਗਾ, ਜਾਂ ਜੋ ਮਤਲਬ ਪੰਜਾਬ ਤਰਾਸਦੀ ਲੰਘ ਰਿਹਾ ਹੈਗਾ, ਉਹਦੇ ਵਿੱਚੋਂ ਬਾਹਰ ਕੱਢਣਾ ਹੈਗਾ। ਸੋ ਕੇਂਦਰੀਵਾਦੀ ਸਿਆਸਤ ਦੀਆਂ ਪਾਰਟੀਆਂ ਉਹ ਕੰਮ ਨਹੀਂ ਕਰ ਸਕਦੀਆਂ ਜੋ ਖੇਤਰੀ ਸਿਆਸਤ ਦੀਆਂ ਪਾਰਟੀਆਂ ਕਰ ਸਕਦੀਆਂ। ਪਰ ਦੁੱਖ ਦੀ ਗੱਲ ਇਹ ਹੈ ਕਿ ਪਿਛਲੇ 50, 60, 17 ਸਾਲਾਂ ਦੌਰਾਨ, ਖਾਸ ਤੌਰ 'ਤੇ ਪਿਛਲੇ 35-40 ਸਾਲਾਂ ਦੌਰਾਨ ਜਿਹੜੀਆਂ ਖੇਤਰੀ ਪਾਰਟੀਆਂ ਹੈਗੀਆਂ, ਅਕਾਲੀ ਦਲ ਤੋਂ ਲੈ ਕੇ ਚੁਟਾਲਿਆਂ ਤੋਂ ਲੈ ਕੇ ਜੈ ਲਲਿਤਾ ਤੋਂ ਲੈ ਕੇ ਮੁਲਾਇਮ ਤੋਂ ਲੈ ਕੇ ਲਾਲੂ ਤੋਂ ਲੈ ਕੇ ਅਕਰੋਸ ਦਾ ਬੋਰਡ ਸਾਰੀਆਂ ਪਾਰਟੀਆਂ ਕੇਂਦਰ ਨੇ ਕੋਪਟ ਵੀ ਕਰ ਲਈਆਂ ਅਤੇ ਕਰਪਟ ਵੀ ਕਰ ਦਿੱਤੀਆਂ, ਜਿਸ ਕਰਕੇ ਅੱਜ ਆਪਣੀ ਖੇਤਰੀ ਹਿੱਤਾਂ ਦੀ ਜੋ ਨੁਮਾਇੰਦਗੀ ਹੈਗੀ ਹੈ, ਜੋ ਖੇਤਰੀ ਹਿੱਤਾਂ ਦੀ ਇੱਕ ਸਟਰਗਲ ਹੈਗੀ ਹੈ, ਉਹ ਲੜਨ ਦੇ ਕਾਬਿਲ ਨਹੀਂ ਹੈਗੀਆਂ, ਕਿਉਂਕਿ ਉਹ ਕਰਪਟ ਹੈ ਅਤੇ ਕੋਪਟ ਕਰ ਚੁੱਕੇ, ਉਹਨੂੰ ਆਤਮਸਾਤ ਹੋ ਚੁੱਕਿਆ ਭਾਰਤੀ ਸੰਘ ਦੇ ਵਿੱਚ। ਇਸ ਕਰਕੇ ਅੱਜ ਭਾਰਤ ਨੂੰ ਇੱਕ ਨਵ ਖੇਤਰੀਵਾਦੀ ਜਿਹੜੀ ਇੱਕ ਸੋਚ ਹੈਗੀ ਹੈ, ਜਿਹਦੀ ਕਿ ਅੱਜ ਦੇ 21ਵੀਂ ਸਦੀ 'ਚ ਆਪਣੀ ਖੇਤਰੀ ਲੋਕਾਂ ਦੀਆਂ ਆਕਾਂਖਸ਼ਾਵਾਂ ਹੈਗੀਆਂ, ਸਿਆਸੀ ਜਾਂ ਹੋਰ ਦੂਸਰੀਆਂ ਆਕਾਂਖਸ਼ਾਵਾਂ ਹੈਗੀਆਂ, ਵਿਕਾਸ ਦੀਆਂ ਆਕਾਂਖਸ਼ਾਵਾਂ ਹੈਗੀਆਂ, ਯੂਥ ਵਿੱਚ, ਔਰਤਾਂ ਵਿੱਚ, ਸਮਾਜ ਵਿੱਚ, ਉਹਨੂੰ ਪੂਰੀਆਂ ਕਰ ਸਕੇ। ਅੱਜ ਇੱਕ ਨਵ ਖੇਤਰੀਵਾਦੀ ਸਿਆਸਤ ਦੀ ਲੋੜ ਹੈਗੀ ਹੈ, ਜਿਹੜੀ ਕਿ ਮੈਨੂੰ ਲੱਗਦਾ ਕਿ ਬਦਕਿਸਮਤੀ ਨੂੰ ਅਜੇ ਨਹੀਂ ਹੈ। ਜਿੰਨੀਆਂ ਵੀ ਮਤਲਬ ਰਾਜਾਂ ਦੀਆਂ ਪਾਰਟੀਆਂ ਹੈਗੀਆਂ, ਅੱਜ ਉਹ ਬੁਰੀ ਤਰ੍ਹਾਂ ਭ੍ਰਿਸ਼ਟ ਹੋ ਚੁੱਕੀਆਂ ਹੈਗੀਆਂ, ਔਰ ਕੇਂਦਰ ਦੇ ਨਾਲ ਕਿਸੇ ਨਾ ਕਿਸੇ ਰੂਪ ਵਿੱਚ ਉਹ ਮਿਲੀ ਭੁਗਤ ਕਰਕੇ ਚੱਲ ਰਹੀਆਂ ਹੈਗੀਆਂ, ਚਾਹੇ ਉਹ ਭਾਜਪਾ ਦੇ ਆਉਣ ਤੋਂ ਪਹਿਲਾਂ ਦੀ ਗੱਲ ਹੋਵੇ, ਚਾਹੇ ਉਹ ਅੱਜ ਭਾਜਪਾ ਦੇ ਸ਼ਾਸਨ ਦੌਰਾਨ ਹੋਵੇ। ਇੰਨਾ ਜ਼ਰੂਰ ਹੈ ਕਿ ਜਿਹੜਾ ਕਰੈਕਟਰ ਸਟੇਟ ਦਾ ਉਹ 'ਚ ਇੱਕ ਮੈਨੂੰ ਫਰਕ ਨਜ਼ਰ ਆ ਰਿਹਾ ਕਿ ਜਿੱਥੇ ਕਾਂਗਰਸ ਇੰਡੀਅਨ ਨੈਸ਼ਨਲਿਜ਼ਮ ਨੂੰ ਨੁਮਾਇੰਦਗੀ ਕਰਦੀ ਸੀਗੀ, ਰਾਜਾਂ ਦੇ ਅਧਿਕਾਰਾਂ ਨੂੰ ਖੋਰਾ ਲਾਉਂਦੀ ਸੀਗੀ, ਅੱਜ ਮੋਦੀ ਸਰਕਾਰ, ਭਾਜਪਾ ਸਰਕਾਰ ਹਿੰਦੂ ਨੈਸ਼ਨਲਿਜ਼ਮ ਜਿਹੜਾ ਕਿ ਬੜਾ ਘਾਤਕ ਹੈਗਾ, ਭਾਰਤ ਦੀ ਜਿਹੜੀ
ਪਲੂਰਲਿਜ਼ਮ ਹੈਗਾ ਹੈ, ਜਿਹੜਾ ਇੱਕ ਮਤਲਬ ਵਿਲੱਖਣਤਾਵਾਂ ਵਾਲਾ ਸਮਾਜ ਹੈਗਾ, ਉਹਦੇ ਵਾਸਤੇ ਜੋ ਇੱਕ ਅਲੱਗ-ਅਲੱਗ ਐਂਟੀਟੀ ਵਾਲਾ ਸਮਾਜ ਹੈ, ਉਹਦੇ ਜਿੱਦਾਂ ਸਿਸਟਮ ਹੋਣਾ ਚਾਹੀਦਾ ਉਹਦੇ ਖਿਲਾਫ ਹੈਗਾ ਹੈ, ਔਰ ਇੱਕ ਹਿੰਦੂ ਬਹੁ ਸੰਖਿਅਕਵਾਦ ਦੇ ਸਿਰ ਤੇ ਇੱਕ ਅਜਿਹਾ ਸਮਾਜ ਸਿਰਜਣਾ ਚਾਹੁੰਦਾ ਹੈਗਾ ਜਿਹਦੇ ਇੱਕ ਤੇ ਇੱਕ ਧਰਮ ਦਾ ਬੋਲਬਾਲਾ ਹੋਵੇ, ਤੇ ਉਹਦੇ 'ਚ ਸਾਰੀਆਂ ਕੌਮੀਅਤਾਂ ਨੂੰ, ਸਾਰੀਆਂ ਘੱਟ ਗਿਣਤੀਆਂ ਨੂੰ, ਸਾਰੇ ਦਲਿਤਾਂ ਨੂੰ, ਜਾਂ ਸਾਰੀਆਂ ਵਿਲੱਖਣਤਾਵਾਂ ਨੂੰ ਦਰੜ ਕੇ ਇੱਕ ਭਗਵੇਂ ਰੰਗ 'ਚ ਮਤਲਬ ਰੰਗਣ ਦਾ ਇੱਕ ਜਿਹੜੀ ਕੋਸ਼ਿਸ਼ ਹੈਗੀ ਹੈ, ਉਹ ਮਤਲਬ ਅੱਜ ਕਿਤੇ ਵੱਧ ਖਤਰਨਾਕ ਹੈਗੀ ਹੈ, ਬਜਾਏ ਕਿ ਪਿਛਲੇ 50-60 ਸਾਲ ਤੋਂ ਜਿਹੜਾ ਕਾਂਗਰਸ ਵੇਲੇ ਵੀ ਹੋਇਆ। ਪਰ ਉਹਦੀ ਜਿਹੜੀ ਉਹਦੀ ਜਿਹੜੀ ਇੰਟੈਂਸਿਟੀ ਸੀਗੀ ਉਹ ਇੰਨੀ ਘਾਤਕ ਨਹੀਂ ਸੀ ਜਿੰਨੀ ਅੱਜ ਸਾਨੂੰ ਨਜ਼ਰ ਆ ਰਹੀ ਹੈ। ਡਾਕਟਰ ਗਾਂਧੀ, ਤੁਸੀਂ ਇਹ ਸਾਰਾ ਜਿਹੜਾ ਸਵਾਲ ਕੀਤਾ ਉਹਦੇ 'ਚ ਤੁਸੀਂ ਇੱਕ ਮਸਲਾ ਬੜਾ ਉਭਾਰਿਆ ਕਿ ਪੰਜਾਬੀ ਕੌਮ ਦੀ ਗੱਲ ਜਿਹੜੀ ਆ, ਪੰਜਾਬੀਅਤ ਦਾ, ਪੰਜਾਬੀਅਤ ਦਾ ਨਾਅਰਾ ਵੀ ਤੁਸੀਂ ਦਿੰਦੇ ਰਹੇ ਹੋ। ਉਹਦੇ ਤੁਸੀਂ ਇਹ ਗੱਲ ਕਹੀ ਕਿ ਜਦੋਂ ਵੀ ਸਿੱਖਾਂ ਨੇ ਮਸਲੇ ਚੁੱਕੇ ਨੇ ਤਾਂ ਉਹਦੇ ਵਿੱਚ ਉਹ ਧਰਮ ਦੀ ਜਿਹੜੀ ਗੱਲ ਆ, ਧਰਮ ਦੀ ਪਲੇਟਫਾਰਮ ਤੋਂ ਉਹ ਮਸਲਿਆਂ ਨੂੰ ਰੇਜ਼ ਕਰਦੇ ਰਹੇ। ਪਰ ਇੱਕ ਗੱਲ ਹੁਣ ਸਿੱਖਾਂ ਦੀ ਜਿਹੜੀ ਜੀਵਨ ਜਾਂਚ ਆ ਉਹਦੇ ਵਿੱਚ ਧਰਮ ਇੱਕ ਅਹਿਮ ਹਿੱਸਾ ਆ। ਉਹ ਮੀਰੀ ਤੇ ਪੀਰੀ ਦੀ ਗੱਲ ਹੋਵੇ, ਜਿਵੇਂ ਕਿਸਾਨ ਸੰਘਰਸ਼ 'ਚ ਵੀ ਅਸੀਂ ਦੇਖਿਆ ਕਿ ਕਿਸਾਨ ਆਗੂ ਵੀ ਇਹ ਭੁਲੇਖਾ ਖਾਂਦੇ ਰਹੇ, ਉਹ ਕਹਿੰਦੇ ਰਹੇ ਨਿਸ਼ਾਨ ਸਾਹਿਬ ਲਾ ਦੋ ਜਾਏ, ਪਰ ਸਿੱਖਾਂ ਨੇ ਜਿਹੜੀ ਇਹ ਸੰਘਰਸ਼ ਲੜਿਆ ਉਹ ਧਰਮ ਤੋਂ ਜਜ਼ਬਾ ਲੈ ਕੇ ਲੜਿਆ। ਇਹ ਵੀ ਦੇਖਣ 'ਚ ਆਇਆ ਕਿ ਜਿਹੜਾ ਹਰਿਆਣਾ ਵੀ ਸੀ, ਜਾਟ ਬੈਲਟ ਵੀ ਸੀ, ਉਹ ਵੀ ਸਿੱਖੀ ਤੋਂ ਹੀ ਜਜ਼ਬਾ ਲੈ ਕੇ ਫਿਰ ਇਹ ਸਾਰਾ ਸੰਘਰਸ਼ ਲੜਦੇ ਰਹੇ। ਉਹਨਾਂ ਨੇ ਇਸ ਗੱਲ ਨੂੰ ਮੰਨਿਆ ਵੀ ਆ, ਉਹ ਹੁਣ ਮੰਨ ਵੀ ਰਹੇ ਆ। ਤਾਂ ਜਿਹੜੀ ਇਸ ਖਿੱਤੇ ਦੇ ਵਿੱਚ ਕੋਈ ਵਿਚਾਰਧਾਰਾ ਹੁੰਦੀ ਆ, ਕੋਈ ਥੋਟ ਹੁੰਦਾ ਜਿਹੜਾ ਲੋਕਾਂ ਨੂੰ ਲੜਨ ਦਾ ਸਬਕ ਦਿੰਦਾ ਆ, ਲੜਨ ਦਾ, ਨਹੀਂ ਤਾਂ ਸਾਰਾ ਹਿੰਦੁਸਤਾਨ ਇਹ ਲੋਕਾਂ ਨਾਲ ਭਰਿਆ ਪਿਆ ਆ। ਤਾਂ ਜਿਹੜੀ ਇਹ ਪੰਜਾਬ ਦੀ ਵਿਲੱਖਣਤਾ ਆ, ਜੇ ਉਹ ਸਿੱਖੀ 'ਚ ਪਈ ਆ, ਤਾਂ ਸਿੱਖੀ ਦੇ ਤੋਂ ਜਦੋਂ ਆਵਾਜ਼ ਉੱਠਦੀ ਆ ਹੱਕਾਂ ਦੀ ਜਾਂ ਹਕੂਕਾਂ ਦੀ ਸਿੱਖੀ ਦੇ ਨਾਲ ਜੁੜ ਕੇ, ਤਾਂ ਫਿਰ ਸਿੱਖੀ ਦੇ ਤੋਂ ਲੋਕਾਂ ਨੂੰ ਇਹ ਕਿਉਂ ਲੱਗਦਾ ਕਿ ਟਾਲਾ ਵੱਟ ਲੈਣਾ ਚਾਹੀਦਾ? ਇਹ ਤੁਹਾਨੂੰ ਲੱਗਦਾ ਕਿ ਟਾਲਾ ਵੱਟ ਕੇ ਜਿੱਤ ਹਾਸਲ ਕੀਤੀ ਜਾ ਸਕਦੀ ਹੈ? ਟਾਲਾ ਵੱਟਣ ਦੀ ਗੱਲ ਨਹੀਂ ਹੈਗੀ ਹੈ, ਗੱਲ ਤਾਂ ਹੈ ਕਿ ਜਿਹੜਾ ਸਿਆਸੀ ਲੜਾਈ ਹੈਗੀ ਹੈ ਉਹ ਮਤਲਬ ਉਹਦੇ ਵਿੱਚ ਜਿਹੜਾ ਧਰਮ ਦੇ ਦਖਲਅੰਦਾਜ਼ੀ ਹੈਗੀ ਹੈ ਉਸ ਰੂਪ 'ਚ ਉਹ ਜਿਹੜੀ ਉਹਨੂੰ ਬਰੋਡ ਬੇਸ ਬਣਨਾ ਹੁੰਦਾ, ਉਹਨੇ ਹਰ ਇੱਕ ਨੂੰ ਆਪਣੇ ਵਿੱਚ ਲੈਣਾ ਹੁੰਦਾ ਹੈਗਾ, ਉਹਦੇ 'ਚ ਉਹ ਮਤਲਬ ਕਿਤੇ ਨਾ ਕਿਤੇ ਉਹ ਦਿੱਕਤਾਂ ਪੈਦਾ ਕਰ ਸਕਦੀ ਹੈ, ਉਹ ਕਰਦੀ ਰਹਿੰਦੀ ਹੈਗੀ ਹੈ। ਸੋ ਇਸ ਕਰਕੇ ਸਿੱਖੀ ਤੋਂ ਪ੍ਰੇਰਨਾ ਲੈਣੀ ਜਾਂ ਆਪਣੇ ਗੌਰਵਮਈ ਇਤਿਹਾਸ ਤੋਂ ਜਾਂ ਆਪਣੇ ਵਿਰਸੇ ਵਿਰਾਸਤ ਤੋਂ ਪ੍ਰੇਰਨਾ ਲੈਣੀ, ਉਹ ਹਰ ਇੱਕ ਨੂੰ ਲੈਣੀ ਚਾਹੀਦੀ ਹੈ, ਔਰ ਉਹਦਾ ਇੱਕ ਪੋਜ਼ਿਟਿਵ ਰੋਲ ਹੈਗਾ ਕਿਸੇ ਵੀ ਤਬਦੀਲੀ ਵਿੱਚ ਹੈਗਾ। ਜਿਵੇਂ ਡਾਕਟਰ ਗਾਂਧੀ, ਮੈਂ ਤੁਹਾਨੂੰ ਇਹ ਸਵਾਲ ਕਰਦਾ, ਕਿਸਾਨ ਜਿੱਤੇ ਨੇ, ਕਿਸਾਨ ਸੰਘਰਸ਼ ਸੀ, ਹੁਣ ਜਿੱਤ ਤੋਂ ਬਾਅਦ ਮਾਰਚ ਤਾਂ ਦਰਬਾਰ ਸਾਹਿਬ ਜਾ ਰਿਹਾ, ਇਹ ਵੀ ਇੱਕ ਧਾਰਮਿਕ ਗੱਲ ਆ, ਧਾਰਮਿਕ ਅਸਥਾਨ ਆ। ਮਤਲਬ ਤੁਸੀਂ ਧਰਮ ਨੂੰ ਪੰਜਾਬ ਦੇ ਲੋਕਾਂ ਦੀ ਲੜਨ ਵਾਲੇ ਜਜ਼ਬੇ ਤੋਂ ਕਿਵੇਂ ਵੱਖਰਾ ਕਰ ਸਕਦੇ? ਕੋਈ ਨਹੀਂ ਵੱਖਰਾ ਕਰ ਰਿਹਾ, ਵੱਖਰੇ ਕਰਨ ਦੀ ਗੱਲ ਹੀ ਨਹੀਂ ਹੈਗੀ ਹੈ। ਹਰ ਇੱਕ ਬੰਦੇ ਦਾ ਆਪਣਾ ਆਪਣਾ ਕੀਦਾ, ਆਪਣਾ ਵਿਸ਼ਵਾਸ ਹੈਗਾ। ਜੇਕਰ ਤੁਸੀਂ ਇਸ ਵਿਸ਼ਵਾਸ ਨੂੰ ਉਸ ਲੈਵਲ 'ਤੇ ਲੈ ਜਾਓਗੇ ਕਿ ਤੁਸੀਂ ਪੰਜਾਬੀ ਕੌਮ ਨੂੰ ਇੱਕ ਕੌਮ ਦੇ ਤੌਰ 'ਤੇ ਨਾ ਦੇਖ ਕੇ ਕਿ ਇੱਕ ਮਤਲਬ ਸਿੱਖ ਜੇਕਰ ਮਤਲਬ ਉਹਨੂੰ ਡੋਮੀਨੈਂਸ ਦੇ ਤੌਰ 'ਤੇ ਲਾਓਗੇ ਕਿ ਮਹਿਜ਼ ਇਹੀ ਇੱਕ ਗੱਲ ਹੈਗੀ ਹੈ, ਉਹਨੂੰ ਮੈਂ ਠੀਕ ਨਹੀਂ ਸਮਝਦਾ। ਕੁੱਲ ਮਿਲਾ ਕੇ ਪੰਜਾਬ ਦੀ ਜੋ ਵਿਰਾਸਤ ਹੈਗੀ ਹੈ ਉਹ ਸਾਂਝੀ ਵਿਰਾਸਤ ਹੈ। ਬੁੱਲੇ ਸ਼ਾਹ ਤੋਂ ਲੈ ਕੇ ਭਗਤ ਕਬੀਰ ਤੋਂ ਲੈ ਕੇ ਬੁੱਲੇ ਸ਼ਾਹ ਤੋਂ ਲੈ ਕੇ ਬਾਬੇ ਨਾਨਕ ਤੋਂ ਲੈ ਕੇ ਹੋਰ ਕਿੰਨੇ ਵਾਰਿਸ ਸ਼ਾਹ ਤੋਂ ਲੈ ਕੇ ਇੱਕ ਸਾਂਝਾ ਵਿਰਸਾ ਸਾਰੇ ਪੰਜਾਬ ਦਾ, ਉਹਦੇ 'ਚ ਹਿੰਦੂ ਵੀ ਹੈਗੇ ਆ, ਸਿੱਖ ਵੀ ਹੈਗੇ ਆ, ਮੁਸਲਿਮ ਵੀ ਹੈਗੇ ਆ। ਸੋ ਇਸ ਕਰਕੇ ਉਹ ਸਾਂਝੀ ਵਿਰਾਸਤ ਨੂੰ ਲੈ ਕੇ ਅੱਗੇ ਤੁਰਨ ਦਾ ਸਵਾਲ ਹੈਗਾ, ਤਾਂ ਕਿ ਸਾਰੀ ਪੰਜਾਬੀ ਕੌਮ ਆਪਣੇ ਆਪ 'ਤੇ ਮਾਣ ਮਹਿਸੂਸ ਕਰ ਸਕੇ, ਔਰ ਆਪਣੀ ਸ਼ਾਨਾਂ ਮੱਤੇ ਜੋ ਇਤਿਹਾਸ ਹੈ ਪੁਰਾਣਾ, ਜਿਸ 'ਚ ਆਪਾਂ ਰਾਜ ਕਰਨ ਤੱਕ ਗਏ ਹੈਗੇ, ਉਸ ਰਾਜ ਨੂੰ ਮਤਲਬ ਉਹਦਾ ਅਹਿਸਾਸ ਹੈਗਾ ਇੱਕ ਸਰਬ ਸੰਪੰਨ ਕੌਮ ਦਾ। ਸਾਡੀ ਪੰਜਾਬੀ ਕੌਮ ਦੁਨੀਆ ਦੀ ਖੁਸ਼ਹਾਲ ਕੌਮਾਂ 'ਚੋਂ ਸੀਗੀ, ਦੁਨੀਆ ਦੀ ਤਾਕਤ ਮਜ਼ਬੂਤ ਕੌਮਾਂ 'ਚੋਂ ਸੀਗੀ। ਅੱਜ ਉਹ ਪਹਿਲੀ 47 ਦੀ ਵੰਡ ਕਰਕੇ ਬਾਅਦ 'ਚ ਇੱਥੇ ਫਿਰਕੂ ਅਤੇ ਧਾਰਮਿਕ ਅਤੇ ਭਾਸ਼ਾਈ ਵੰਡੀਆਂ ਪਾਉਣ ਕਰਕੇ, ਸਾਕਮਾਂ ਦੀ ਚਾਲ 'ਚ ਆਉਣ ਕਰਕੇ, ਔਰ ਤੁਸੀਂ ਸੁਣਿਆ ਉਸ ਪਿੱਛੇ ਸਾਰਾ ਕੁਝ ਜੋ ਲਿਟਰੇਚਰ 'ਚ ਆਇਆ ਹੈਗਾ, ਕਿਵੇਂ ਮਤਲਬ ਭਾਰਤੀ ਸੰਘ ਦਖਲਅੰਦਾਜ਼ੀ ਕਰਦਾ, ਇਨਫਿਲਟਰੇਟ ਕਰਦਾ ਹੈਗਾ, ਸਿੱਖ ਸੰਗਤਾਂ ਵਿੱਚ ਵੀ ਕਰਦਾ ਹੈਗਾ, ਸਿੱਖ ਪੋਲੀਟਿਕਸ 'ਚ ਵੀ ਕਰਦਾ ਹੈਗਾ, ਔਰ ਕਿਸ ਤਰ੍ਹਾਂ ਆਪਣੇ ਮਕਸਦਾਂ ਜੋ ਪੂਰਾ ਹੁੰਦਾ ਆਇਆ ਲਗਾਤਾਰ, ਉਹ ਆਪਣੇ ਮਕਸਦਾਂ ਦੀ ਪੂਰਤੀ ਕਰਦਾ ਹੈਗਾ ਵਿੱਚ ਆਪਣੇ ਏਜੰਟਾਂ ਰਾਹੀਂ। ਸੋ ਇਸ ਕਰਕੇ ਸਾਰਾ ਕੁਛ ਨਾ ਇੱਕ ਪੰਜਾਬੀ ਕੌਮ ਦਾ ਇੱਕ ਕੌਮ ਦੇ ਤੌਰ 'ਤੇ ਵਿਕਸਿਤ ਹੋਣ ਦਾ ਜੋ ਇੱਕ ਇੱਛਾ ਹੈਗੀ ਹੈ ਜਾਂ ਉਹ ਇੱਕ ਜਜ਼ਬਾ ਹੈਗਾ ਆ, ਉਹਦੇ 'ਚ ਕਿਤੇ ਨਾ ਕਿਤੇ ਜਿਹੜੀਆਂ ਇਹ ਵੰਡੀਆਂ ਹੈਗੀਆਂ ਉਹ ਮਿਸਣ ਦੀ ਲੋੜ ਹੈਗੀ। ਜਿਹੜੀਆਂ ਦਰਾਰਾਂ ਅਤੇ ਜਿਹੜੀਆਂ ਤਰੇੜਾਂ ਹੈਗੀਆਂ ਉਹ ਦਰਾਰਾਂ ਤਬਦੀਲ ਨਾ ਹੋਣ, ਉਹਨਾਂ ਨੂੰ ਘਟਾਉਣ ਦੀ ਲੋੜ ਹੈਗੀ ਹੈ, ਤਾਂ ਕਿ ਪੰਜਾਬ ਕੌਮ ਦੇ ਤੌਰ 'ਤੇ ਖੜ੍ਹਾ ਹੋ ਸਕੇ, ਜਿਹਦੇ ਸਾਰੇ ਜੋ ਮਤਲਬ ਮੁੱਖ ਧਰਮ ਨੇ ਜਾਂ ਧਾਰਮਿਕ ਧਾਰਮਿਕ ਜੋ ਐਂਟੀਟੀਜ਼ ਹੈਗੀਆਂ ਉਹ ਆਤਮਸਾਤ ਹੋ ਕੇ ਪੰਜਾਬੀ ਕੌਮ ਇੱਕ ਮਜ਼ਬੂਤ ਕੌਮ ਤੌਰ 'ਤੇ ਵਿਕਸਿਤ ਕਰ ਸਕੇ ਔਰ ਹਾਕਮਾਂ ਦੀ ਚਾਲਾਂ ਤੋਂ ਬਚ ਸਕੇ। ਡਾਕਟਰ ਗਾਂਧੀ, ਤੁਸੀਂ ਆਮ ਆਦਮੀ ਪਾਰਟੀ ਜਦੋਂ ਸਥਾਪਿਤ ਹੋਈ ਉਦੋਂ ਉਸ ਦੀਆਂ ਜੜ੍ਹਾਂ ਲਵਾਉਣ ਵਾਲੇ ਜਿਹੜੇ ਅਹਿਮ ਬੰਦੇ ਸੀ ਉਹਨਾਂ 'ਚੋਂ ਇੱਕ ਤੁਸੀਂ ਸੀ ਪੰਜਾਬ ਦੇ ਵਿੱਚ। ਤਾਂ ਆਮ ਆਦਮੀ ਪਾਰਟੀ ਦੇ ਤੋਂ ਵੱਖ ਹੋਣ ਤੋਂ ਬਾਅਦ ਅੱਜ ਤੁਹਾਨੂੰ ਇਹ ਲੱਗ ਰਿਹਾ ਕਿ ਉਹ ਚਾਹੇ ਉਹ ਭਾਰਤੀ ਰਾਸ਼ਟਰਵਾਦ ਜਾਂ ਹਿੰਦੂ ਰਾਸ਼ਟਰਵਾਦ ਕਿਸੇ ਵੀ ਰੂਪ 'ਚ ਰਾਸ਼ਟਰਵਾਦ ਨੂੰ ਬਲਕਿ ਮਜ਼ਬੂਤ ਕਰ ਰਹੀ ਆ ਪੰਜਾਬ 'ਚ। ਤਾਂ ਤੁਸੀਂ ਪਹਿਲਾਂ ਕਿੱਥੇ ਖਤਾ ਖਾ ਗਏ
ਕਿਉਂ ਮਤਲਬ ਇਹ ਤੁਸੀਂ ਉਦੋਂ ਨਹੀਂ ਸਮਝ ਸਕੇ ਤੇ ਅੱਜ ਤੁਹਾਨੂੰ ਆਮ ਆਦਮੀ ਪਾਰਟੀ ਜੇ ਖਤਰਨਾਕ ਲੱਗ ਰਹੀ ਹੈ ਤਾਂ ਉਹ ਇੰਨੀ ਖਤਰਨਾਕ ਕਿਉਂ ਲੱਗ ਰਹੀ ਆ? ਨਹੀਂ ਦੇਖੋ, ਮੈਂ ਤਾਂ ਮੈਂ ਹੀ ਇਕੱਲੇ ਖਤਾ ਖਾਧੀ, ਸਾਰੇ ਪੰਜਾਬ ਨੇ, ਸਾਰੇ ਹਿੰਦੁਸਤਾਨ ਨੇ ਲੋਕਾਂ ਨੂੰ, ਜਿਨ੍ਹਾਂ 'ਚ ਤਬਦੀਲੀ ਦੀ ਤਾਂਘ ਸੀਗੀ ਔਰ ਜੇ ਜੋ ਮੌਜੂਦਾ ਪ੍ਰਬੰਧ ਚੱਲਦਾ ਪਿਆ ਉਹਦੇ ਖਿਲਾਫ ਇੱਕ ਨਫ਼ਰਤ ਸੀਗੀ ਕਿ ਬੜਾ ਲੋਕਾਂ ਦੀ ਬੁਨਿਆਦੀ ਜ਼ਿੰਦਗੀ ਮਤਲਬ ਬਦ ਤੋਂ ਬਦਤਰ ਹੋਈ ਜਾ ਰਹੀ ਹੈਗੀ ਹੈ, ਕਰਪਸ਼ਨ ਦਾ ਬੋਲਬਾਲਾ ਹੈਗਾ ਜਾਂ ਹੋਰ ਸਾਰੀਆਂ ਗੱਲਾਂ ਹੈਗੀਆਂ। ਉਹਦੇ 'ਚ ਮੈਂ ਨਹੀਂ ਬਲਕਿ ਹਿੰਦੁਸਤਾਨ ਦੇ ਲੱਖਾਂ ਲੋਕੀ, ਪੰਜਾਬ ਨੇ ਵੀ ਕਿਆ ਦੇਸ਼ੀ ਕਿਆ ਵਿਦੇਸ਼ੀ ਬਹੁਤ ਬੁਰੀ ਤਰ੍ਹਾਂ ਇੱਕ ਵਾਰ ਇਸ ਆਮ ਆਦਮੀ ਪਾਰਟੀ ਵੱਲ ਮਤਲਬ ਝੁਕਾਅ ਹੋਇਆ ਹੈਗਾ। ਮੇਰਾ ਵੀ ਕਿਉਂਕਿ ਮੈਂ ਸ਼ੁਰੂ ਤੋਂ ਮਤਲਬ ਵਿਦਿਆਰਥੀ ਜੀਵਨ ਤੋਂ ਇਸ ਪਾਸੇ ਸੋਚਦਾ ਸੀ, ਲਗਾਤਾਰ ਮੈਂ ਸੰਘਰਸ਼ੀਲ ਰਿਹਾ ਹੈਗਾ ਅਤੇ ਕੁਦਰਤੀ ਗੱਲ ਹੈ ਕਿ ਮੇਰੇ ਵਰਗੇ ਬੰਦੇ ਦਾ ਵੀ ਉਸ ਪਾਸੇ ਝੁਕਾਅ ਹੋਣਾ ਜ਼ਰੂਰੀ ਸੀਗਾ, ਮਤਲਬ ਇੱਕ ਕੁਦਰਤੀ ਵਰਤਾਰਾ ਸੀਗਾ। ਪਰ ਮੈਂ ਬਹੁਤ ਜਲਦੀ ਪਛਾਣ ਲਿਆ ਸੀ ਦਿੱਲੀ ਜਾਣ ਸਾਰ ਕਿ ਕਿਵੇਂ ਜੋ ਰਾਜਾਂ ਦੇ ਅਧਿਕਾਰ ਹੈਗੇ ਆ ਉਹਨਾਂ ਦੇ ਮਾਮਲੇ 'ਚ ਕੇਜਰੀਵਾਲ ਦਿੱਲੀ ਜੋ ਆਮ ਆਦਮੀ ਪਾਰਟੀ ਹੈ ਉਹ ਕਿਵੇਂ ਉਹਦੇ ਖਿਲਾਫ ਹੈਗੀ ਹੈ, ਕਿਵੇਂ ਉਹ ਬਹੁਤ ਸੰਖਿਅਕਵਾਦ ਦੀ ਪੈਰੋਕਾਰ ਹੈਗੀ ਹੈ, ਕਿਵੇਂ ਉਹ ਮਤਲਬ ਜਿਹੜੀ ਸੰਘੀ ਢਾਂਚਾ ਹੈਗਾ ਉਹਦੇ ਖਿਲਾਫ ਹੈਗੀ ਹੈ, ਕਿਵੇਂ ਉਹ ਬਿਲਕੁਲ ਭਾਜਪਾ ਦੀ ਤਰਜ਼ 'ਤੇ ਜਾਂ ਮਤਲਬ ਕਿ ਹੋਰ ਪਾਰਟੀਆਂ ਤਰਜ਼ 'ਤੇ ਭਾਰਤੀ ਰਾਸ਼ਟਰਵਾਦ ਦੀ ਮਤਲਬ ਉਹ ਜਾਂ ਹਿੰਦੂ ਨੈਸ਼ਨਲਿਜ਼ਮ ਦੀ ਉਹ ਅਲੰਬਰਦਾਰ ਹੈ। ਔਰ ਬਾਅਦ 'ਚ ਤਾਂ ਮੈਂ ਤਾਂ ਸਭ ਤੋਂ ਪਹਿਲਾਂ ਮੈਂ ਬਗਾਵਤ ਕੀਤੀ, 14 ਮੈਂ MP ਬਣਿਆ, 15 ਫਰਵਰੀ ਨੂੰ ਮਾਰਚ 6 ਮਹੀਨੇ ਬਾਅਦ ਮੈਂ ਝੰਡਾ ਚੁੱਕਤਾ ਕਿ ਪਾਰਟੀ ਗਲਤ ਪਾਰਟੀ ਹੈ ਅਤੇ ਮੈਂ ਇਹਦੀ ਸਿਆਸਤ ਨਾਲ ਸਹਿਮਤ ਨਹੀਂ ਹੈਗਾ। ਅਤੇ ਉਸ ਤੋਂ ਬਾਅਦ ਲਗਾਤਾਰ ਮੈਂ ਕਦੀ ਪੰਜਾਬ ਫਰੰਟ ਬਣਾ ਕੇ, ਕਦੀ ਪੰਜਾਬ ਮੰਚ ਬਣਾ ਕੇ ਪੰਜਾਬੀ ਕੌਮ ਦੀ ਗੱਲ, ਪੰਜਾਬ ਦੇ ਮੰਗਾਂ ਦੀ ਗੱਲ ਕਰਕੇ, ਪਾਣੀਆਂ ਦੀ ਗੱਲ ਹੈਗੀ, ਭਾਸ਼ਾ ਦੀ ਗੱਲ ਹੈ, ਚੰਡੀਗੜ੍ਹ ਦੀ ਗੱਲ ਹੈ, ਜਾਂ ਮਤਲਬ ਹੋਰ ਜੋ ਮਸਲੇ ਆ ਪੰਜਾਬ ਦੇ ਉਹਨਾਂ 'ਤੇ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹੈਗਾ। ਅਤੇ ਅਖੀਰ ਨੂੰ ਆ ਕੇ ਮੈਂ ਪੰਜਾਬੀ ਕੌਮ 'ਤੇ ਜੋ ਇੱਕ ਅਸੀਂ ਕਨਵੈਨਸ਼ਨ ਕਰਾਈ ਹੈਗੀ ਚੰਡੀਗੜ੍ਹ ਵਿੱਚ ਪਿਛਲੇ 1 ਨਵੰਬਰ 2018 'ਚ ਜੋ ਇੱਕ ਕੌਮੀ ਕਨਵੈਨਸ਼ਨ ਸੀਗੀ, ਜਿਸ 'ਚ ਤਾਮਿਲਨਾਡੂ ਆਇਆ, ਬੰਗਾਲ ਆਇਆ, ਮਹਾਰਾਸ਼ਟਰ ਆਇਆ, ਪੰਜਾਬ ਆਇਆ ਅਤੇ ਕਸ਼ਮੀਰ ਅਤੇ ਕਰਨਾਟਕਾ ਤੋਂ ਸੁਨੇਹੇ ਆਏ ਹੈ ਕਿ ਜਿਸ 'ਚ ਅਸੀਂ ਪੰਜਾਬ ਵਾਸਤੇ ਅਤੇ ਬਾਕੀ ਰਾਜਾਂ ਵਾਸਤੇ ਖੁਦ ਮੁਖਤਿਆਰੀ ਦੀ ਮੰਗ ਕੀਤੀ ਹੈਗੀ ਹੈ ਕਿ ਰਾਜਾਂ ਦੇ ਬੜੀ ਵਿਡੰਬਨਾ ਹੈਗੀ ਹੈ ਕਿ ਜੋ ਸਾਧਨ ਸਰੋਤ ਨੇ ਉਹ ਰਾਜਾਂ 'ਚ ਨੇ, ਜੋ ਵੈਲਥ ਜਨਰੇਸ਼ਨ ਹੈ ਉਹ ਰਾਜਾਂ 'ਚ ਹੈ, ਜੋ ਮਤਲਬ ਜਿੰਨੀ ਮਤਲਬ ਪੈਦਾਵਾਰ ਹੈਗੀ ਹੈ, GDP ਹੈ ਉਹ ਰਾਜਾਂ 'ਚ ਪੈਦਾ ਹੁੰਦਾ, ਪਰ ਮਾਲਕ ਬਣਿਆ ਪਿਆ ਸੈਂਟਰ, ਆਪਣੀ ਮਰਜ਼ੀ ਨਾਲ ਚਲਾ ਰਿਹਾ ਕਿ ਔਰ ਰਾਜਾਂ ਨੂੰ ਭਖਮੰਗੇ ਬਣਾ ਦਿੱਤਾ ਹੈਗਾ। ਉਹਦੇ ਵਾਸਤੇ ਰਾਜਾਂ ਦੇ ਵਾਧੇ ਅਧਿਕਾਰਾਂ ਦੀ ਗੱਲ ਜਿਹੜੀ ਕਿਸ ਵੇਲੇ ਅਕਾਲੀ ਕਰਦੇ ਸੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ, ਉਹਨੂੰ ਅਸੀਂ ਮਤਲਬ ਮੁੜ ਕੇ ਰੀਸਰਚ ਕੀਤਾ ਕਿ 3-4 ਮਹਿਕਮੇ ਛੱਡ ਕੇ ਬਾਕੀ ਸਾਰੀ ਰਾਜਾਂ ਦੀ ਸੂਚੀ ਵੀ ਦਿਓ, ਸਾਨੂੰ ਹੋਰ ਮਹਿਕਮੇ ਦਿਓ ਤਾਂ ਕਿ ਰਾਜ ਆਪਣੀਆਂ ਜੋ ਸਾਡੀਆਂ ਵਿਲੱਖਣਤਾਵਾਂ ਹੈਗੀਆਂ ਉਹਦੇ ਅਨੁਸਾਰ ਕੰਮ ਕਰਕੇ ਰਾਜਾਂ 'ਚ ਅਸੀਂ ਸਹੀ ਮਾਨਿਆਂ 'ਚ ਇੱਕ ਲੋਕ ਪੱਖੀ ਜਾਂ ਮਤਲਬ ਲੋਕ ਕਲਿਆਣ ਦਾ ਜੋ ਰਾਜ ਹੈਗਾ ਉਹ ਆਪਣੇ ਰਾਜ ਦੇ ਲੋਕਾਂ ਨੂੰ ਦੇ ਸਕੀਏ। ਹੁਣ ਜਿਹੜੀ ਆਰਥਿਕ ਲੁੱਟ ਹੈ, ਜਿਹੜੀ ਸਿਆਸੀ ਦਾਬਾ ਹੈਗਾ, ਸਿਆਸੀ ਧੌਂਸ ਹੈਗੀ ਹੈ, ਜੋ ਇੱਕ ਦਹਿਸ਼ਤ ਹੈ ਸੈਂਟਰ ਦੀ, ਉਹ ਟੁੱਟਣੀ ਚਾਹੀਦੀ ਹੈ। ਅਤੇ ਸਾਡੀ 18 ਦੀ ਕਨਵੈਨਸ਼ਨ 1000 ਬੰਦਾ ਪੰਜਾਬ 'ਚੋਂ ਸ਼ਾਮਿਲ ਹੋਇਆ ਅਤੇ 5 ਸੂਬੇ ਸ਼ਾਮਿਲ ਹੋਏ ਹੈਗੇ। ਅਸੀਂ ਉਸ ਪਾਸੇ ਕੰਮ ਕਰਦੇ ਪਏ ਸੀਗੇ। ਹੁਣ ਵੀ ਅਸੀਂ ਇਸੀ ਗੱਲ 'ਤੇ ਧਾਰਨੀ ਹੈ ਕਿ ਮੌਜੂਦਾ ਜੋ ਖੇਤਰੀ ਪਾਰਟੀਆਂ ਉਹ ਕੋਪਟਡ ਅਤੇ ਕਰਪਟਡ ਹੈਗੀਆਂ। ਪੰਜਾਬ ਨੂੰ ਨਹੀਂ, ਹਿੰਦੁਸਤਾਨ ਨੂੰ ਹੀ ਨਵ ਖੇਤਰੀਵਾਦੀ ਪਾਰਟੀਆਂ ਦੀ ਲੋੜ ਹੈ, ਨਵ ਖੇਤਰੀਵਾਦੀ ਸਮਝ ਦੀ ਲੋੜ ਹੈਗੀ, ਜਿਸ 'ਚ ਕੇਂਦਰ ਦੀ ਜਕੜ ਅਤੇ ਕੇਂਦਰ ਦਾ ਦਾਬਾ ਧੌਂਸ ਅਤੇ ਦਹਿਸ਼ਤ ਉਹ ਖਤਮ ਕਰਕੇ ਸਹੀ ਮਾਇਨੇ 'ਚ ਇੱਕ ਫੈਡਰਲ ਢਾਂਚਾ ਹੋਵੇ, ਭਾਰਤੀ ਸੰਘ ਦੇ ਅੰਦਰ ਹੋਵੇ, ਜਿਸ 'ਚ ਅਸੀਂ ਮਤਲਬ ਆਪਣੇ ਰਾਜਾਂ ਨੂੰ ਆਪਣੀ ਇੱਛਾ ਮੁਤਾਬਕ, ਆਪਣੀਆਂ ਪਰੰਪਰਾਵਾਂ ਮੁਤਾਬਕ, ਆਪਣੀਆਂ ਲੋਕਾਂ ਦੀਆਂ ਆਕਾਂਖਸ਼ਾਵਾਂ ਮੁਤਾਬਕ ਵਿਕਾਸ ਕਰ ਸਕੀਏ ਅਤੇ ਆਪਣੇ ਰਾਜਾਂ ਦੇ ਲੋਕਾਂ ਨੂੰ ਸਹੀ ਜ਼ਿੰਦਗੀ ਦੇ ਸਕੀਏ। ਡਾਕਟਰ ਗਾਂਧੀ, ਹੁਣ ਗੱਲ ਇਹ ਆ ਰਹੀ ਹੈ ਕਿ ਬਲਬੀਰ ਸਿੰਘ ਰਾਜੇਵਾਲ ਵੱਡੇ ਕਿਸਾਨ ਆਗੂ ਨੇ, ਉਹਨਾਂ ਬਾਰੇ ਹਾਲਾਂਕਿ ਉਹਨਾਂ ਨੇ ਖੁਦ ਨਹੀਂ ਇਹ ਗੱਲ ਕਹੀ, ਪਰ ਇਹ ਜਿਵੇਂ ਕਹਿੰਦੇ ਆ ਅਫਵਾਹਾਂ ਦਾ ਦੌਰ ਬੜਾ ਗਰਮ ਆ ਕਿ ਉਹ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋ ਸਕਦੇ ਨੇ। ਤਾਂ ਜੇ ਇਹ ਗੱਲ ਦੀ ਸੰਭਾਵਨਾ ਆ ਤਾਂ ਤੁਸੀਂ ਬਲਬੀਰ ਸਿੰਘ ਰਾਜੇਵਾਲ ਨੂੰ ਕੀ ਸਲਾਹ ਦੇਣੀ ਚਾਹੁੰਦੇ? ਤੁਸੀਂ ਖੁਦ ਮਤਲਬ ਉਸ ਦੌਰ 'ਚੋਂ ਲੰਘੇ। ਮੈਂ ਤਾਂ ਉਹਨਾਂ ਨੂੰ ਕਹੂੰਗਾ ਕਿ ਉਹਨਾਂ ਦਾ ਅਸਲ ਰੁਤਬਾ ਜੋ ਪੰਜਾਬ ਦੇ ਲੋਕਾਂ ਦਾ ਜਾਂ ਸੰਘਰਸ਼ੀਲ ਤਬਕਿਆਂ ਦਾ ਰੁਤਬਾ ਹੈਗਾ, ਇਸ ਲਈ ਖਾਸ ਕਰ ਰਾਜੇਵਾਲ ਵਰਗੇ ਲੀਡਰਾਂ ਦਾ, ਉਹ ਪ੍ਰਧਾਨ ਮੰਤਰੀ ਮੋਦੀ ਦੇ ਬਰਾਬਰ ਰੁਤਬਾ ਹੈ ਦੇਸ਼ ਵਿੱਚ ਵੀ ਅਤੇ ਵਿਦੇਸ਼ ਵਿੱਚ ਵੀ। ਅਤੇ ਉਹਨਾਂ ਨੂੰ ਐਡੇ ਵੱਡੇ ਰੁਤਬਾ ਤੋਂ ਮਤਲਬ ਥੱਲੇ ਉਤਰ ਕੇ ਇਹ ਤਾਂ ਪੰਚਾਇਤ ਦੀਆਂ ਚੋਣਾਂ ਲੜਨ ਵਾਲੀ ਗੱਲ ਹੋ ਜਾਊਗੀ। ਇੱਕ ਆਮ ਆਦਮੀ ਪਾਰਟੀ ਵਰਗੀ ਪਾਰਟੀ ਦੀ ਉਹ ਪ੍ਰਧਾਨਗੀ ਵੀ ਕਬੂਲਦੇ ਜਾਂ ਉਹਦਾ ਮੁੱਖ ਮੰਤਰੀ ਦਾ ਚਿਹਰਾ ਬਣਦੇ ਆ। ਅਤੇ ਦੂਜੇ ਪਾਸੇ ਕਿਸਾਨ ਸੰਘਰਸ਼ ਨੂੰ ਵੀ ਇਹ ਵੇਚਣ ਵਾਲੀ ਗੱਲ ਹੋਊਗੀ। ਜੋ ਲੋਕਾਂ ਦੇ 700-750 ਲੋਕਾਂ ਦੀਆਂ ਕੁਰਬਾਨੀਆਂ ਹੈਗੀਆਂ, ਜਿਸ 'ਚ ਮੇਨ ਜਿਹੜੀ ਕੰਟਰੀਬਿਊਸ਼ਨ ਹੈ ਪੰਜਾਬ ਦੀ ਹੈਗੀ ਹੈ, ਮੇਨ ਜਿਹੜੀ ਹਿੱਸਾ ਪੰਜਾਬ ਨੇ ਪਾਇਆ ਇਸ ਸੰਘਰਸ਼ ਵਿੱਚ, ਉਹਨੂੰ ਵੀ ਮਤਲਬ ਇੱਕ ਕੇਂਦਰੀਵਾਦੀ ਪਾਰਟੀ ਦੇ ਪੈਰਾਂ 'ਚ ਰੱਖਣ ਦੀ ਗੱਲ ਹੋਊਗੀ, ਜਿਹੜੀ ਕਿ ਬਿਲਕੁਲ ਗਲਤ ਹੈ। ਔਰ ਮੈਂ ਤਾਂ ਇਸ ਗੱਲ ਦਾ ਵਿਰੋਧ ਕਰੂੰਗਾ ਜੀ। ਅਤੇ ਕਿਸਾਨ ਜਥੇਬੰਦੀਆਂ 'ਤੇ ਦਬਾਅ ਵੀ ਬਣ ਰਿਹਾ ਕਿ ਕਿਸਾਨ ਜਥੇਬੰਦੀਆਂ 2022 ਦੀਆਂ ਚੋਣਾਂ ਲੜਨ, ਕੋਈ ਫਰੰਟ ਬਣਾ ਕੇ, ਸਾਂਝਾ ਫਰੰਟ ਬਣਾ ਕੇ, ਜਾਂ ਵੀ
ਜੇ ਕਈ ਕਿਸਾਨ ਜਥੇਬੰਦੀਆਂ ਤਾਂ ਇਹ ਗੱਲ ਕਰ ਰਹੀਆਂ ਨੇ ਕਿ ਲੜਨੀਆਂ ਚਾਹੀਦੀਆਂ, ਕਈ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਵੀ ਕਰ ਰਹੀਆਂ ਨੇ ਕਿ ਨਹੀਂ ਲੜਨੀਆਂ ਚਾਹੀਦੀਆਂ। ਤੁਹਾਡੀ ਇਹਦੇ ਬਾਰੇ ਕੀ ਰਾਏ ਆ ਕਿ ਕਿਸਾਨ ਜਥੇਬੰਦੀਆਂ ਦਾ ਅਗਲਾ ਪੈਂਤੜਾ ਕੀ ਹੋਣਾ ਚਾਹੀਦਾ? ਜੋ ਕਿਸਾਨ ਜਥੇਬੰਦੀ ਦਾ ਇਹ ਪਿਓਰ ਆਰਥਿਕ ਸੰਘਰਸ਼ ਹੈਗਾ, ਇਹਦਾ ਕੋਈ ਸਿਆਸੀ ਏਜੰਡਾ ਨਹੀਂ ਆਪਣਾ ਸਾਹਮਣੇ ਲੈ ਕੇ ਆਉਂਦਾ। ਹੁਣ ਵੀ ਜੇ ਇਹਨਾਂ ਨੂੰ ਚਾਹੀਦਾ ਕਿ ਜੇ ਸਿਆਸੀ ਏਜੰਡਾ ਬਣਨਾ ਹੈਗਾ ਤਾਂ ਉਹ ਬਣਨਾ ਹੈਗਾ ਫੈਡਰਲ ਭਾਰਤ ਤੇ ਜਮਹੂਰੀ ਪੰਜਾਬ ਜਾਂ ਜਮਹੂਰੀ ਰਾਜ, ਉਹਦਾ ਏਜੰਡਾ ਬਣਾ ਕੇ ਉਹ ਏਜੰਡੇ ਦੇ ਦੁਆਲੇ ਸਿਆਸਤ ਹੋਣੀ ਚਾਹੀਦੀ ਹੈਗੀ ਹੈ। ਜਿਹੜੀਆਂ ਆਰਥਿਕ ਮੰਗਾਂ ਦੇ ਦੁਆਲੇ ਜੋ ਮੋਰਚੇ ਬਣਦੇ ਆ, ਇਹਨਾਂ ਦਾ ਹਸ਼ਰ ਇਹੀ ਹੁੰਦਾ ਹੈਗਾ। ਹਸ਼ਰ ਮਤਲਬ ਇਹਨਾਂ ਦਾ ਲੌਜੀਕਲ ਆਊਟਕਮ, ਜਿਹੜਾ ਕੁਦਰਤੀ ਜਿਹੜਾ ਇਹਨਾਂ ਦਾ ਨਤੀਜਾ ਹੀ ਨਿਕਲਦਾ ਹੁੰਦਾ ਕਿ ਆਰਥਿਕ ਮੰਗਾਂ ਜਿੱਤੀਆਂ ਜਾਂਦੀਆਂ, ਉਸ ਤੋਂ ਬਾਅਦ ਲੋਕੀ ਆਪਣੀਆਂ ਆਪਣੀਆਂ ਪਾਰਟੀਆਂ ਜਾ ਵੜਦੇ, ਆਪਣੀ ਜੋ ਪ੍ਰਤੀਬੱਧਤਾ ਹੈਗੀ, ਸਿਆਸੀ ਪ੍ਰਤੀਬੱਧਤਾ ਹੈਗੀ, ਉਹਦੇ ਮੁਤਾਬਕ ਕੰਮ ਕਰਦੇ ਹੈਗੇ ਆ। ਪਰ ਜੇਕਰ ਇਹਨਾਂ ਨੇ ਮਤਲਬ ਸਿਆਸਤ ਕਰਨੀ ਹੈ ਤਾਂ ਇੱਕ ਸਿਆਸੀ ਏਜੰਡਾ ਚਾਹੀਦਾ, ਔਰ ਏਜੰਡਾ ਅੱਜ ਫੈਡਰਲ ਭਾਰਤ ਤੇ ਜਿਹੜੇ ਜਮਹੂਰੀ ਰਾਜ ਪੰਜਾਬ ਜਮਹੂਰੀਅਤ, ਯੂਪੀ ਜਮਹੂਰੀ, ਹਰ ਥਾਂ ਜੋ ਅੱਜ ਜੋ ਇੱਕ ਜਾਬੇ ਦਹਿਸ਼ਤ ਦਾ ਮਾਹੌਲ ਹੈਗਾ, ਜੋ ਇੱਕ ਵਰਚਸਵ ਹੈਗਾ, ਕਿਸੇ ਨਾ ਕਿਸੇ ਧਰਮ ਦਾ ਵਰਚਸਵ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜਾਂ ਕਿਸੇ ਜਾਤ ਦਾ ਵਰਚਸਵ ਬਣਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਟੁੱਟਣਾ ਚਾਹੀਦਾ। ਔਰਤਾਂ ਨੂੰ, ਦਲਿਤਾਂ ਨੂੰ ਤੇ ਜਿਹੜੀਆਂ ਘੱਟ ਗਿਣਤੀਆਂ ਹੈਗੀਆਂ ਹਿੰਦੁਸਤਾਨ ਲੈਵਲ 'ਤੇ ਵੀ ਤੇ ਪੰਜਾਬ ਲੈਵਲ 'ਤੇ ਵੀ ਪੂਰੇ ਜਮਹੂਰੀ ਅਧਿਕਾਰ ਚਾਹੀਦੇ, ਬਰਾਬਰ ਦੇ ਅਧਿਕਾਰ ਚਾਹੀਦੇ, ਤਾਂ ਕਿ ਸਹੀ ਮਾਇਨੇ 'ਚ ਇੱਕ ਬਰਾਬਰੀ ਵਾਲਾ ਸਮਾਜ, ਇੱਕ ਸਮਾਨਤਾ ਵਾਲਾ ਸਮਾਜ ਉਹ ਸਿਰਜਿਆ ਜਾ ਸਕੇ। ਆਖਰੀ ਸਵਾਲ ਹੈ ਡਾਕਟਰ ਗਾਂਧੀ ਕਿ ਪੰਜਾਬ ਦੇ ਗੁਆਂਢ 'ਚ ਪਾਕਿਸਤਾਨ, ਲਹਿੰਦਾ ਪੰਜਾਬ ਤੇ ਚੜ੍ਹਦਾ ਪੰਜਾਬ, ਇੱਕ ਇਹਨਾਂ ਦਾ ਖੂਬਸੂਰਤ ਰਿਸ਼ਤਾ, ਉਹਦੇ ਵਿੱਚ ਇੱਕ ਵੰਡ ਪਾ ਦਿੱਤੀ ਗਈ, ਸਿਆਸੀ ਵੰਡ। ਅੱਜ ਵਪਾਰ ਭਾਰਤ ਭਾਵੇਂ ਜਿੰਨੀ ਮਰਜ਼ੀ ਸਿਆਸਤ ਦਿੱਲੀ ਦੀ ਤੇ ਇਸਲਾਮਾਬਾਦ ਦੀ ਇੱਕ ਦੂਜੇ ਦੇ ਨਾਲ ਨਫ਼ਰਤ 'ਤੇ ਖੜੀ ਹੋਵੇ, ਪਰ ਇਹਨਾਂ ਦਾ ਜਿਹੜਾ ਵਪਾਰ ਆ ਉਹ ਕਰਾਚੀ ਗੁਜਰਾਤ ਵਾਲਾ ਹਮੇਸ਼ਾ ਚੱਲਦਾ ਰਹਿੰਦਾ। ਪਰ ਪੰਜਾਬ ਦਾ ਜਿਹੜਾ ਕੁਦਰਤੀ ਵਪਾਰ ਦਾ ਲਾਂਘਾ ਆ, ਉਹਦੇ 'ਤੇ ਇਸ ਸਿਆਸੀ ਜਿਹੜੀ ਨਫ਼ਰਤ ਦੀ ਸਿਆਸਤ ਆ, ਉਹਨੇ ਇੱਕ ਰੋਕ ਲਾਈ ਹੋਈ ਆ। ਇਹ ਮੰਗ ਲਗਾਤਾਰ ਉੱਠ ਰਹੀ ਆ ਪੰਜਾਬ 'ਚੋਂ ਕਿ ਉਹ ਲਾਂਘਾ ਜਿਹੜਾ ਆ ਪੂਰੀ ਤਰ੍ਹਾਂ ਖੁੱਲ੍ਹਣਾ ਚਾਹੀਦਾ, ਵਪਾਰ ਦਾ ਲਾਂਘਾ ਜਿਹੜਾ ਆ ਤੇ ਆਵਾਜਾਈ ਦੇ ਲਾਂਘੇ ਖੁੱਲ੍ਹਣੇ ਚਾਹੀਦੇ ਆ। ਤਾਂ ਤੁਹਾਡੀ ਇਹਦੇ ਬਾਰੇ ਕੀ ਰਾਏ ਆ ਤੇ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਇਸ ਮਸਲੇ? ਦੇਖੋ, ਮੈਂ ਤਾਂ ਬਹੁਤ ਚਿਰ ਤੋਂ ਕਹਿ ਰਿਹਾ, ਮੈਂ ਕਈ ਸਾਲਾਂ ਤੋਂ ਕਹਿ ਰਿਹਾ ਕਿ ਜਿਹੜਾ ਪੰਜਾਬ ਦੀ ਖੁਸ਼ਹਾਲੀ ਦਾ ਜਾਂ ਇਹ ਕਹ ਲਓ ਪੰਜਾਬ ਦੀ ਮੁਕਤੀ ਦਾ ਜੋ ਇੱਕ ਰਸਤਾ ਹੈਗਾ, ਉਹ ਬਾਇਆ ਪਾਕਿਸਤਾਨ, ਚਾਈਨਾ ਪਾਕਿਸਤਾਨ ਇਕਨੋਮਿਕ ਕੋਰੀਡੋਰ ਤੋਂ ਗਵਾਦਰ ਸੀ ਪੋਰਟ ਤੱਕ ਜਾਂਦਾ ਹੈਗਾ, ਜਿਸ ਤੋਂ ਅੱਗੇ ਸਾਨੂੰ ਜਿਹੜੇ ਸੈਂਟਰਲ ਏਸ਼ੀਆ ਦੇ ਮੁਲਕ ਹੈਗੇ ਆ ਜਾਂ ਮਤਲਬ ਮਿਡਲ ਈਸਟ ਦੇ ਮੁਲਕ ਹੈਗੇ ਆ, ਇਹ 28-30 ਮੁਲਕ ਮੰਨਦੇ ਆ। ਇਹਨਾਂ ਨਾਲ ਜਿਹੜਾ ਪੰਜਾਬ ਵਪਾਰ ਕਿਸੇ ਵੇਲੇ ਹੁੰਦਾ ਰਿਹਾ, ਜੋ ਕਹਾਵਤ ਚੱਲਦੀ ਹੈ ਕਿ ਜੋ ਸੁਖ ਚੱਜੂ ਦੇ ਚਵਾਰੇ ਸੋ ਬਲਖ ਨਾ ਬਖਾਰੇ, ਸਾਡਾ ਇਹਨਾਂ ਮੁਲਕਾਂ ਨਾਲ ਵਪਾਰ ਹੁੰਦਾ ਸੀਗਾ, ਪੰਜਾਬ ਖੁਸ਼ਹਾਲ ਹੁੰਦਾ ਸੀਗਾ, ਪੰਜਾਬ ਦੀ ਪਰ ਕੈਪੀਟਾ ਇਨਕਮ ਬਹੁਤ ਜ਼ਿਆਦਾ ਸੀਗੀ। ਅਤੇ ਇਹ ਜਿਹੜਾ ਵਪਾਰ ਹੈ ਜਿਹਦੇ 'ਚੋਂ ਮਤਲਬ ਤੁਹਾਡੀ ਗੱਲ ਬਿਲਕੁਲ ਜਾਇਜ਼ ਹੈ ਕਿ ਇਹ ਵੱਡੇ ਵੱਡੇ ਘਰਾਣੇ ਜਿਹੜੀਆਂ ਬੰਦਰਗਾਹਾਂ ਨੇ, ਚਾਹੇ ਮੁੰਦਰਾ ਪੋਰਟ ਹੈਗੀ, ਚਾਹੇ ਮੁੰਬਈ ਬੰਦਰਗਾਹ ਹੈਗੀ ਹੈ ਸਰਕਾਰੀ ਅਧੀਨ, ਅਤੇ ਉਹਨਾਂ ਰਾਹੀਂ ਤਾਂ ਵਪਾਰ ਚੱਲਦਾ ਰਹਿੰਦਾ। ਅਤੇ ਸਿਰਫ 50 ਕਿਲੋਮੀਟਰ ਲਾਹੌਰ ਹੈਗਾ, ਇਸ ਰਸਤੇ ਜਿਹੜਾ ਵਪਾਰ ਹੈਗਾ ਉਹ ਸਾਨੂੰ ਖੋਲ੍ਹਣ ਦੀ ਇਜਾਜ਼ਤ ਚਾਹੀਦੀ ਹੈਗੀ ਹੈ। ਔਰ ਪੰਜਾਬ, ਮੈਂ ਤਾਂ ਹੈਰਾਨ ਹੈ ਕਿਸਾਨ ਜਥੇਬੰਦੀਆਂ ਕਿਉਂ ਨਹੀਂ ਮੰਗ ਕਰਦੀਆਂ ਕਿ ਜਿਹੜੀ ਸਾਨੂੰ ਜਿਹੜੀ ਪਾਕਿਸਤਾਨੀ ਪੰਜਾਬ ਨਾਲ ਅਮਨ ਸ਼ਾਂਤੀ ਦੋਸਤੀ ਚਾਹੀਦੀ ਹੈ, ਇਹ ਪੰਜਾਬ ਦੇ ਹਿੱਤ ਵਿੱਚ ਹੈਗਾ, ਜਦਕਿ ਭਾਰਤੀ ਗਣਰਾਜ ਉਹਨੂੰ ਮਤਲਬ ਇੱਕ ਦੇਸ਼ ਦੀ ਸੁਰੱਖਿਆ ਦਾ ਮੁੱਦਾ ਬਣਾ ਕੇ ਜਾਂ ਐਂਟੀ ਮੁਸਲਿਮ ਪ੍ਰੋਪੇਗੰਡੇ ਵਾਸਤੇ ਉਹਨੂੰ ਮਤਲਬ ਇੱਕ ਹਿੰਦੂ ਵੋਟ ਬੈਂਕ ਨੂੰ ਪੱਕਾ ਕਰਨ ਵਾਸਤੇ ਲਗਾਤਾਰ ਇੱਕ ਨਫ਼ਰਤ ਦਾ ਮਾਹੌਲ ਬਣਾ ਕੇ ਰੱਖਣਾ ਚਾਹੁੰਦਾ, ਜਿਹੜਾ ਕਿ ਸਾਡੇ ਪੰਜਾਬ 'ਚ ਘੱਟੋ ਘੱਟ ਹਿੱਤ ਨਹੀਂ, ਪੰਜਾਬੀ ਲੋਕਾਂ ਦੇ ਹਿੱਤ ਵਿੱਚ ਨਹੀਂ, ਔਰ ਕੁੱਲ ਮਿਲਾ ਕੇ ਭਾਰਤ ਦੇ ਲੋਕਾਂ 'ਚ ਹਿੱਤ ਵਿੱਚ ਵੀ ਨਹੀਂ ਹੈਗਾ ਕਿ ਪਾਕਿਸਤਾਨ ਨਾਲ ਜਿਹੜਾ ਇੱਕ ਲਗਾਤਾਰ ਜਿਹੜਾ ਤਣਾਅ ਵਾਲਾ ਮਾਹੌਲ, ਜੰਗੀ ਮਾਹੌਲ ਜਿਹੜਾ ਉਹ ਪਾਕਿਸਤਾਨ ਨਾਲ ਜਾਂ ਕਿਸੇ ਹੋਰ ਗੁਆਂਢੀ ਨਾਲ ਕੀਤਾ ਜਾ ਸਕੇ। ਅਸੀਂ ਅਮਨ ਸ਼ਾਂਤੀ ਅਤੇ ਦੋਸਤੀ ਦੇ ਅਤੇ ਵਪਾਰ ਦੇ ਰਾਹੀਂ ਹੀ ਤਰੱਕੀ ਕਰ ਸਕਦੇ ਹਾਂ। ਔਰ ਮੈਂ ਸਮਝਦਾ ਕਿ ਪੰਜਾਬ ਦੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਔਰ ਖਾਸ ਤੌਰ 'ਤੇ ਕਿਸਾਨੀ ਨੂੰ, ਜਿਹੜੀ ਜੇ ਕਿਸਾਨ ਲੀਡਰਾਂ ਨੂੰ, ਜਿਨ੍ਹਾਂ ਨੇ ਪੰਜਾਬ ਨੂੰ ਸੰਕਟ ਕੱਢਣ ਵਾਸਤੇ ਇਹ ਜਿਵੇਂ ਕੋਸ਼ਿਸ਼ ਕਰ ਰਹੇ ਨੇ, ਉਹਦੇ ਵਾਸਤੇ ਪਾਕਿਸਤਾਨ ਨਾਲ ਅਮਨ ਸ਼ਾਂਤੀ ਵਪਾਰ ਇੱਕ ਬਹੁਤ ਅਹਿਮ ਮੁੱਦਾ ਬਣਨਾ ਚਾਹੀਦਾ ਭਾਰਤੀ ਸਰਕਾਰ ਨਾਲ, ਭਾਰਤ ਸਰਕਾਰ ਨਾਲ ਗੱਲਬਾਤ ਦਾ, ਔਰ ਜਿਸ ਵਾਸਤੇ ਮਤਲਬ ਇਹਨਾਂ ਨੂੰ ਕੋਸ਼ਿਸ਼ ਕਰਨੀ, ਉਸ ਪਾਸੇ ਤੁਰਨਾ ਚਾਹੀਦਾ। ਬਿਲਕੁਲ ਜੀ, ਇਹ ਬੜੀਆਂ ਅਹਿਮ ਗੱਲਾਂ ਨੇ ਜਿਹੜੀਆਂ, ਚਾਹੇ ਉਹ ਪਾਕਿਸਤਾਨ ਦੇ ਨਾਲ ਵਪਾਰ ਦੀ ਗੱਲ ਹੋਵੇ ਜਾਂ ਪੰਜਾਬ ਦੇ ਵਿੱਚ ਜਿਹੜੀ ਸਿਆਸੀ ਸਫਾਵਾਂ ਨੇ ਜਿਹੜੀਆਂ, ਉਹ ਜੋ ਚੱਲ ਰਿਹਾ ਸਿਆਸੀ ਮਾਹੌਲ ਚੱਲ ਰਿਹਾ। ਅਤੇ ਸਭ ਤੋਂ ਵੱਡੀ ਗੱਲ ਕਿ ਡਾਕਟਰ ਗਾਂਧੀ ਨੇ ਆਪਣੇ ਤਜਰਬੇ 'ਚੋਂ ਇਹ ਗੱਲ ਜਿਹੜੀ ਆ ਉਹਦੇ 'ਤੇ ਫਿਰ ਇੱਕ ਵਾਰ ਮੋਹਰ ਲਾਈ ਆ ਕਿ ਪੰਜਾਬ ਦਾ ਜਿਹੜਾ ਘੱਟੋ ਘੱਟ ਪੰਜਾਬ ਨੂੰ ਜੇ ਬਚਾਉਣ ਲਈ ਇਹ ਤਾਂ ਸਭ ਤੋਂ ਜ਼ਰੂਰੀ ਆ ਕਿ ਜਿਹੜੀ ਪੰਜਾਬ ਦੀ ਖੁਦ ਮੁਖਤਿਆਰੀ ਆ ਉਹ ਬਹਾਲ ਹੋਣੀ ਚਾਹੀਦੀ ਹੈ। ਜਿਹੜਾ ਇੱਕ ਸਟਰੋਂਗ ਫੈਡਰਲ ਸਟਰਕਚਰ ਆ ਉਹ ਇੱਥੋਂ ਦੀ ਪੋਲਿਟੀ ਦੇ ਵਿੱਚ ਬਹਾਲ ਹੋਣਾ ਚਾਹੀਦਾ। ਅਤੇ ਇਹ ਸਾਡੇ ਸਵਾਲ ਜੋ ਅਸੀਂ ਡਾਕਟਰ ਗਾਂਧੀ ਨੂੰ ਕੀਤੇ, ਉਹਨਾਂ ਨੇ ਬੜਾ ਬਾਖੂਬੀ ਉਹਨਾਂ ਦੇ ਜਵਾਬ ਦਿੱਤੇ ਨੇ। ਅਤੇ ਡਾਕਟਰ ਗਾਂਧੀ, ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਬਹੁਤ ਬਹੁਤ ਧੰਨਵਾਦ। ਅਤੇ TV 84 ਦੇਖ ਰਹੇ ਸਾਰੇ ਦਰਸ਼ਕਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਪ੍ਰੋਗਰਾਮਾਂ ਨੂੰ ਦੇਖ ਰਹੇ ਹੋ। ਅਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਆਪਣੇ ਜਿਹੜੇ ਕਮੈਂਟਸ ਨੇ, ਆਪਣੇ ਵਿਊਜ਼ ਨੇ, ਉਹ ਵੀ ਸਾਡੇ ਤੱਕ, ਸਾਡੇ YouTube, ਸਾਡੇ Facebook ਪੇਜਸ ਦੇ ਰਾਹੀਂ ਸਾਡੇ ਤੱਕ ਪਹੁੰਚਦੇ ਕਰੋਗੇ। ਅਤੇ ਅਗਲੀ ਵਾਰ ਕਿਸੇ ਹੋਰ ਮਹਿਮਾਨ ਦੇ ਨਾਲ ਕਿਸੇ ਹੋਰ ਵਿਸ਼ੇ 'ਤੇ ਅਗਲਾ ਪ੍ਰੋਗਰਾਮ ਲੈ ਕੇ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।